बरगाड़ी ਜਾਂ ਬਹਿਬਲ ਕਾਂਡ ਦੇ ਜਿਹੜੀ ਲੜਾਈ ਚੱਲ ਰਹੀ ਹੈ ਇਨਸਾਫ ਦੀ, ਉਹਦੇ ਬਾਰੇ ਜੇ ਕੋਈ ਗੱਲ ਕਰੇ ਤਾਂ ਬੜੀ ਔਖੀ ਜੀ ਲੱਗਦੀ ਆ। ਬੜੀ ਸ਼ਰਮ ਜਿਹੀ ਵਾਲੀ ਗੱਲ ਆ ਕਿ ਜਿਨ੍ਹਾਂ ਨੇ ਇਨਸਾਫ ਦੇ ਲੜਾਈ ਦੇ ਮੋਹਰੀ ਜਿਹੜੇ ਸਾਡੇ ਸਭ ਤੋਂ ਆਗੂ ਸ਼ਖਸੀਅਤਾਂ ਮੰਨੀਆਂ ਜਾ ਸਕਦੀਆਂ ਨੇ, ਉਹ ਸਾਰੇ ਖੱਖੜੀਆਂ ਕਰੇਲੇ ਹੋਏ ਨੇ। ਚਾਹੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਆ, ਤੇ ਚਾਹੇ ਉਹ ਚੱਬੇ ਵਾਲੇ ਜਿਹੜੇ ਜਥੇਦਾਰ ਸਾਹਿਬਾਨ ਆ, ਤੇ ਚਾਹੇ ਭਾਈ ਸੁਖਰਾਜ ਸਿੰਘ ਆ ਜਿਹਦੇ ਪਿਤਾ ਇਸ ਮੋਰਚੇ ਦੇ ਵਿੱਚ ਕੋਟਕਪੂਰੇ ਵਾਲੇ ਬਹਿਬਲ ਕਾਂਡ ਵਾਲੇ ਮੋਰਚੇ ਵਿੱਚ ਬਹਿਬਲ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਸੀਗੇ। ਸੋ ਸਾਰਿਆਂ ਦੇ ਮੂੰਹ ਅੱਡੋ ਪਾਟੀ ਹੋਏ ਨੇ। ਹਰੇਕ ਨੂੰ ਲੱਗਦਾ ਕਿ ਮੈਂ ਬਿਲਕੁਲ ਸੱਚਾ ਤੇ ਬਾਕੀ ਸਾਰੇ ਜਿਹੜੇ ਇਨਸਾਫ ਦੀ ਗੱਲ ਕਰਦੇ ਆ ਝੂਠੇ ਆ। ਹਰੇਕ ਬੰਦੇ ਦੇ ਨਾਲ ਕੋਈ ਨਾ ਕੋਈ ਜ਼ਰੂਰ ਇਹੋ ਜਿਹਾ ਬੰਦਾ ਲੱਗ ਚੁੱਕਿਆ ਵਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਦੁਸ਼ਮਣ ਦੀ ਧਿਰ ਦਾ ਪੱਖ ਪੂਰ ਰਿਹਾ, ਤੇ ਉਹਦੀ ਗੱਲ ਮੰਨ ਕੇ ਹਰੇਕ ਜਿਹੜਾ ਆਗੂ ਆ ਜਾਂ ਧਿਰ ਵਾ ਉਹ ਗੜਬੜ ਕਰ ਰਹੀ। ਬਰਗਾੜੀ ਬਹਿਬਲ ਤੇ ਕੋਟਕਪੂਰੇ ਕਾਂਡ ਦਾ ਕੋਈ ਇਨਸਾਫ ਜਿਹੜਾ ਹੈਗਾ ਉਹ ਹੋਣਾ ਨਹੀਂ। ਪਰ ਇਹਦੇ ਲਈ ਜਿੱਥੇ ਭਾਰਤੀ ਹਕੂਮਤੀ ਤੰਤਰ ਦੋਸ਼ੀ ਆ, ਜਿੱਥੇ ਹੋਰ ਬਹੁਤ ਚੀਜ਼ਾਂ ਰਲ ਕੇ ਇਹਦੇ ਲਈ ਆਪਾਂ ਜ਼ਿੰਮੇਵਾਰ ਠਹਿਰਾ ਸਕਦੇ ਹਾਂ, ਉੱਥੇ ਜਿਹੜੇ ਇਨਸਾਫ ਦੀ ਲੜਾਈ ਲੜਨ ਵਾਲੇ ਆ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਜਿਨ੍ਹਾਂ ਬਾਦਲਕਿਆਂ ਤੋਂ ਖਹਿੜਾ ਛਡਾਉਣ ਦੇ ਲਈ ਸਿੱਖਾਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਮੌਕੇ ਦਿੱਤੇ, ਉਹਨਾਂ ਦੋਨਾਂ ਨੇ ਇੰਨਾ ਨਿਰਾਸ਼ ਕੀਤਾ ਪੰਜਾਬ ਨੂੰ ਤੇ ਪੰਥ ਨੂੰ ਕਿ ਅੱਜ ਪੰਜਾਬ ਦੇ ਵਿੱਚ ਬਾਦਲ ਦਲ ਵਾਲਿਆਂ ਨੂੰ ਵੀ ਥਾਂ ਥਾਂ ਦੇ ਉੱਤੇ ਲੋਕ ਸੁਣਨ ਲੱਗ ਪਏ। ਭਗਵੰਤ ਮਾਨ, ਆਮ ਆਦਮੀ ਪਾਰਟੀ, ਜਿਨ੍ਹਾਂ ਨੂੰ 92 ਵਿਧਾਇਕ ਇਹ ਸੋਚ ਕੇ ਦਿੱਤੇ ਸੀ ਕਿ ਪੰਜਾਬ ਦੇ ਵਿੱਚੋਂ ਉਹ ਮੁੱਦੇ ਜਿਨ੍ਹਾਂ ਕਰਕੇ ਬਾਦਲਕਿਆਂ ਤੋਂ ਲੋਕ ਦੁਖੀ ਨੇ ਉਹਨਾਂ ਦਾ ਕੋਈ ਹੱਲ ਕਰਨਗੇ, ਇਹਨਾਂ ਸਾਰੇ ਮਸਲਿਆਂ ਦੇ ਉੱਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਕੋਈ ਵੀ ਕਿਸੇ ਵੀ ਤਰੀਕੇ ਦੀ ਤਸੱਲੀ ਜਿਹੜੀ ਹੈਗੀ ਆ ਉਹ ਨਹੀਂ ਕਰਵਾ ਸਕਦੀ। ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਅਰਦਾਸ ਕਰਕੇ ਆਪਦੇ ਸਾਥੀ ਸਿੰਘਾਂ ਸਮੇਤ ਨਸ਼ਿਆਂ ਤੇ ਹੋਰ ਮੁੱਦਿਆਂ ਦੇ ਖਿਲਾਫ ਸਰਗਰਮ ਹੋਇਆ ਸੀ, ਉਹ ਦਿਲੋਂ ਮਨੋਂ ਇਹ ਲੜਾਈ ਲੜ ਰਿਹਾ ਸੀ, ਤੇ ਉਹਨਾਂ ਸਿੰਘਾਂ ਨੂੰ ਭਗਵੰਤ ਮਾਨ ਦੀ ਸਰਕਾਰ ਨੇ ਹੋਰ ਬਹੁਤ ਸਾਰਿਆਂ ਨੇ ਰਲ ਮਿਲ ਕੇ ਡਿਬਰੂਗੜ੍ਹ ਜੇਲ੍ਹ ਤੋਂ ਪਰਦਾ ਕਰ ਨਸ਼ਿਆਂ ਦੇ ਮਾਮਲੇ ਤੇ ਇਉਂ ਲੱਗਦਾ ਕੱਲ ਵਾਲਾ ਜਿਹੜਾ ਪ੍ਰੋਗਰਾਮ ਆ ਵੀ ਭਗਵੰਤ ਮਾਨ ਨੇ ਹੱਥ ਖੜੇ ਕਰਤੇ। ਹੱਥ ਖੜੇ ਕਰਨ ਦੇ ਲਈ ਭਾਰਤੀ ਹਕੂਮਤੀ ਤੰਤਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਵਾ ਕਿ ਪੰਜਾਬ ਦੇ ਵਿੱਚ ਇਹ ਨਸ਼ੇ ਜਿਹੜੇ ਆ ਇਹਨਾਂ ਦਾ ਬੋਲਬਾਲਾ ਕਰਕੇ ਰਹਿਣਾ। ਭਾਰਤੀ ਹਕੂਮਤੀ ਤੰਤਰ ਨੇ ਮਿਥਿਆ ਹੋਇਆ ਵੀ ਚਾਹੇ ਜੋ ਮਰਜ਼ੀ ਹੋ ਜੇ ਪਾਣੀ ਖੋਣੇ ਆ, ਤੇ ਲੈ ਦੇ ਕੇ ਪੰਜਾਬ ਨੇ ਜਿਹੜੀ ਆਮ ਆਦਮੀ ਪਾਰਟੀ ਨੂੰ ਸਾਰਾ ਇਸ ਮੌਕੇ ਏਡਾ ਵੱਡਾ ਸਮਰਥਨ ਦਿੱਤਾ। ਉਹਦੇ ਰਾਜ ਸਭਾ ਦਾ ਮੈਂਬਰ ਸੰਦੀਪ ਪਾਠਕ ਐਲਾਨੀਆ ਤੌਰ ਤੇ ਮੀਡੀਆ 'ਚ ਕਹਿੰਦਾ ਫਿਰਦਾ ਵੀ ਹਰਿਆਣੇ ਨੂੰ ਵੀ ਮਿਲਣਾ ਚਾਹੀਦਾ ਤੇ ਪੰਜਾਬ ਨੂੰ ਪੰਜਾਬ ਦਾ ਪਾਣੀ ਮਿਲਣਾ ਚਾਹੀਦਾ। ਗੱਲ ਤਾਂ ਇਹ ਆ ਕਿ ਅੱਜ ਤੱਕ ਪੰਜਾਬ ਦੇ ਕਿਸੇ ਸਿਆਸੀ ਭਲਵਾਨ ਨੇ ਇਹ ਗੱਲ ਨਹੀਂ ਕਹੀ ਕਿ ਪਾਣੀਆਂ ਦਾ ਮਾਲਕ ਪੰਜਾਬ ਆ, ਜਿਹੜੇ ਬਾਕੀ ਸੂਬੇ ਨੇ ਉਹਨਾਂ ਦਾ ਪੰਜਾਬ ਦੇ ਪਾਣੀਆਂ ਉੱਤੇ ਕੋਈ ਹੱਕ ਨਹੀਂ ਬਣਦਾ। ਜੇ ਪੰਜਾਬ ਨੇ ਆਪਦੇ ਬਚੇ ਹੋਏ ਪਾਣੀ ਕਿਸੇ ਨੂੰ ਦੇਣੇ ਹੋਣ, ਉਹਦਾ ਸਮਝੌਤਾ ਹੋਵੇ ਤੇ ਉਹ ਪਾਣੀ ਦਾ ਮੁਆਵਜ਼ਾ ਮਿਲੇਗਾ ਪੰਜਾਬ ਨੂੰ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਬਹੁਤ ਹੌਲਨਾਕ ਤੇ ਬਹੁਤ ਹੀ ਦਿਲ ਦੁਖਾਊ ਜਿਹੜੀ ਖਬਰ ਆ ਉਹ ਆਈ ਹੈ ਕਿ ਪਿੰਡ ਮੋਹਲਗੜ੍ਹ ਤੇ ਥਾਣਾ ਜੁਲਕਾ, ਇਹ ਚੰਡੀਗੜ੍ਹ ਮੋਹਾਲੀ ਵਾਲੀ ਸਾਈਡ ਨੂੰ ਪੈਂਦਾ ਪਿੰਡ, ਉੱਥੇ ਪਾਵਨ ਸਰੂਪ ਦੀ ਬੇਅਦਬੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਪਾੜ ਕੇ ਅੱਗ ਲਗਾ ਦਿੱਤੀ ਗਈ ਹੈ। ਇਹ ਹੁਣੇ ਇੱਥੇ ਸੋਸ਼ਲ ਮੀਡੀਆ ਤੇ ਖਬਰ ਜਿਹੜੀ ਆ ਉਹ ਆਈ। ਇਹਦੇ ਨਾਲ ਹੀ ਇਹ ਖਬਰ ਪੜ੍ਹਨ ਸੁਣਨ ਸਾਰ ਹੀ ਦੋ ਚੀਜ਼ਾਂ ਸਾਡੇ ਸਾਰਿਆਂ ਦੇ ਜ਼ਿਹਨ ਵਿੱਚ ਆਈਆਂ ਨੇ। ਇੱਕ ਤਾਂ ਬਰਗਾੜੀ ਵਿੱਚ ਜਦੋਂ ਪਾਵਨ ਸਰੂਪ ਦੇ ਅੰਗ ਸਰਸੇ ਵਾਲਿਆਂ ਨੇ ਖਿਲਾਰੇ, ਪਰ ਖਿਲਾਰਨ ਤੋਂ ਪਹਿਲਾਂ ਜਿਸ ਤਰੀਕੇ ਨਾਲ ਉਹਨਾਂ ਨੇ ਧਮਕੀ ਪੱਤਰ ਲਿਖ ਕੇ ਲਾਇਆ, ਪੋਸਟਰ ਬਣਾ ਕੇ ਲਾਏ ਵੀ ਜੇ ਤੁਹਾਡੇ 'ਚ ਜ਼ਰੂਰਤ ਵਾ ਤਾਂ ਤੁਸੀਂ ਆਪਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਤੋਂ ਲੈ ਜਾਓ। ਉਹਨਾਂ ਦਿਨਾਂ ਦੇ ਵਿੱਚ ਸਰਦਾਰ ਬਾਦਲ ਸਾਹਿਬ ਦੀ ਜਿਹੜੀ ਡਿਊਟੀ ਸੀਗੀ ਉਹ ਇਸ ਗੱਲ ਤੇ ਲਾਈ ਹੋਈ ਸੀਗੀ ਪੁਲਿਸੀਆਂ ਦੀ, ਉਹਨਾਂ ਨੇ
ਕਿ ਜਿਹੜੀ ਮੈਸੇਂਜਰ ਆਫ ਗੋਡ ਫਿਲਮ ਆ ਉਹ ਸਿਨੇਮਾ 'ਚ ਜਿਹੜੀ ਹੈਗੀ ਆ ਚੱਲਣੀ ਚਾਹੀਦੀ ਆ, ਉੱਥੇ ਕੋਈ ਆ ਕੇ ਉਹਦਾ ਵਿਰੋਧ ਨਾ ਕਰਦੇ, ਇਸ ਕਰਕੇ ਸਿੱਖਾਂ ਦੇ ਛੱਤਰ ਫੇਰਿਓ। ਤੇ ਉਸ ਮੌਕੇ ਸਾਡੇ ਪਾਵਨ ਸਰੂਪ ਦੀ, ਸਾਡੇ ਇਸ਼ਟ ਦੀ ਬੇਅਦਬੀ ਜਿਹੜੀ ਸੀ ਉਹ ਸਰਸੇ ਵਾਲੇ ਕਰ ਰਹੇ ਸੀ। ਬਾਦਲ ਦਲ ਵਾਲੇ ਬੇਧੜਕ ਹੋ ਕੇ ਸਰਸੇ ਵਾਲਾਂ ਦੀ ਹਮਾਇਤ ਵਿੱਚ ਭੁਗਤੇ, ਜਦੋਂ ਸਾਰੀ ਦੁਨੀਆ ਨੂੰ, ਸਾਰੇ ਬੱਚੇ ਨੂੰ ਪਤਾ ਸੀ ਕਿ ਉਹਨਾਂ ਨੇ ਪਾਵਨ ਸਰੂਪ ਚਰਾਇਆ ਹੈ, ਜਦੋਂ ਸਭ ਨੂੰ ਪਤਾ ਸੀ ਕਿ ਉਹਨਾਂ ਨੇ ਧਮਕੀ ਪੱਤਰ ਲਿਖ ਕੇ ਲਾਇਆ ਹੈ, ਜਦੋਂ ਸਰੂਪ ਦੇ ਲੱਭਣ ਲਈ ਕੁਝ ਕਰਨਾ ਚਾਹੀਦਾ ਸੀ, ਉਦੋਂ ਕੁਝ ਕਰਨ ਦੀ ਥਾਂ ਬਾਦਲ ਸਾਹਿਬ ਨੇ ਸਾਰੀ ਫੋਰਸ ਜਿਹੜੀ ਸੀ ਉਹ ਸਿਨੇਮਾ ਦੀ ਰਾਖੀ ਲਈ ਲਾਈ ਹੋਈ ਸੀਗੀ। ਨਤੀਜਾ ਕੀ ਨਿਕਲਿਆ ਵੀ ਉਹਨਾਂ ਨੇ ਬੜੀ ਸਹਿਜਤਾ ਨਾਲ, ਮਤਲਬ ਸਰਕਾਰ ਦੀ ਮਿਲੀ ਭੁਗਤ ਨਾਲ ਪਾਵਨ ਸਰੂਪ ਦੀ ਬੇਅਦਬੀ ਕੀਤੀ। ਜੇ ਸਿੱਖਾਂ ਨੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਮੋਰਚਾ ਲਾਇਆ ਤਾਂ ਸਿੱਖਾਂ ਉੱਤੇ ਡਾਂਗਾ, ਗੋਲੀਆਂ ਤੇ ਲਾਠੀ ਚਾਰਜ ਕਰਤਾ। ਸਾਰਿਆਂ ਨੂੰ ਪਤਾ ਕਿ ਸਰਸੇ ਵਾਲੇ, ਪੁਲਿਸ ਵਾਲੇ ਤੇ ਬਾਦਲ ਸਰਕਾਰ, ਬਾਦਲ ਦਲ, ਇਹ ਸਾਰਿਆਂ ਨੇ ਰਲ ਕੇ ਪੰਥ ਦਾ, ਸਿੱਖਾਂ ਦਾ ਸਿਰ ਨੀਵਾਂ ਕੀਤਾ। ਪਰ ਇਹਨਾਂ ਨੂੰ ਇਸ ਗੱਲ ਦਾ ਉਦੋਂ ਹੀ ਪਤਾ ਸੀਗਾ ਵੀ ਅਸੀਂ ਬੜੇ ਇਹੋ ਜਿਹੇ ਪਾਪੜ ਬੇਲੇ ਆ। ਨਰਕਧਾਰੀਆਂ ਨੂੰ ਖੁੱਲੀ ਛੁੱਟੀ ਦਿੱਤੀ ਕਿ 13 ਅਪ੍ਰੈਲ 1978 ਨੂੰ ਸਾਡੀ ਸਰਕਾਰ ਆ, ਜਿੰਨਾ ਸਿੱਖਾਂ ਦੇ ਉੱਤੇ ਜ਼ੁਲਮ ਕਰਨਾ ਕਰੋ, ਅਸੀਂ ਦੇਖਾਂਗੇ। ਸੋ ਜਿਨ੍ਹਾਂ ਨੇ ਪਹਿਲਾਂ ਇਹ ਸਾਰਾ ਕੁਝ ਕੀਤਾ ਕਰਾਇਆ ਸੀ 1978 ਚ, ਉਹਨਾਂ ਨੇ ਇਹ ਦੁਬਾਰਾ ਜਦੋਂ ਸਾਰਾ ਕੁਝ ਕੀਤਾ ਤਾਂ ਉਹਨਾਂ ਨੂੰ ਇਸ ਗੱਲ ਦਾ ਪੱਕਾ ਯਕੀਨ ਸੀਗਾ ਕਿ ਅਸੀਂ ਜਿਹੜਾ ਵਿਰੋਧ ਹੋਊ ਉਹਨੂੰ ਝੱਲ ਜਾਵਾਂਗੇ। ਤੇ ਅੱਜ ਦੀ ਤਰੀਕ ਵਿੱਚ ਬਰਗਾੜੀ ਜਾਂ ਬਹਿਬਲ ਕਾਂਡ ਦੇ ਜਿਹੜੀ ਲੜਾਈ ਚੱਲ ਰਹੀ ਹੈ ਇਨਸਾਫ ਦੀ, ਉਹਦੇ ਬਾਰੇ ਜੇ ਕੋਈ ਗੱਲ ਕਰੇ ਤਾਂ ਬੜੀ ਔਖੀ ਜੀ ਲੱਗਦੀ ਆ, ਬੜੀ ਸ਼ਰਮ ਜਿਹੀ ਵਾਲੀ ਗੱਲ ਆ ਕਿ ਜਿਨ੍ਹਾਂ ਨੇ ਇਨਸਾਫ ਦੇ ਲੜਾਈ ਦੇ ਮੋਹਰੀ ਜਿਹੜੇ ਸਾਡੇ ਸਭ ਤੋਂ ਆਗੂ ਸ਼ਖਸੀਅਤਾਂ ਮੰਨੀਆਂ ਜਾ ਸਕਦੀਆਂ ਨੇ, ਉਹ ਸਾਰੇ ਖੱਖੜੀਆਂ ਕਰੇਲੇ ਹੋਏ ਨੇ। ਜਿਨ੍ਹਾਂ ਨੇ ਇਨਸਾਫ ਦੀ ਲੜਾਈ ਲੜੀ ਉਹ ਸਾਰੇ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਨੇ, ਇੱਕ ਦੂਜੇ ਦੇ ਉੱਤੇ ਜਿਹੜੇ ਦੂਸ਼ਣ ਲਾ ਰਹੇ ਨੇ। ਤੇ ਇਹਦੇ ਨਾਲ ਯਕੀਨਨ ਤੌਰ ਦੇ ਉੱਤੇ ਉਹ ਲੋਕ ਜਿਨ੍ਹਾਂ ਨੂੰ ਡਰ ਪਿਆ ਰਹਿੰਦਾ ਸੀ ਕਿ ਕਦੇ ਨਾ ਕਦੇ ਸਾਨੂੰ ਸਜ਼ਾਵਾਂ ਹੋ ਸਕਦੀਆਂ ਨੇ, ਉਹ ਖੁਸ਼ ਹੋਣਗੇ। ਸੋ ਬਾਦਲ ਕੇ ਜਾਂ ਪੁਲਿਸ ਵਾਲੇ ਜਾਂ ਸਰਸੇ ਵਾਲੇ ਜਿਹੜੇ ਨੇ, ਉਹ ਹੁਣ ਇਸ ਮੌਕੇ ਪੂਰੇ ਨਿਸ਼ਚਿੰਤ ਨੇ, ਕਿਉਂਕਿ ਉਹਨਾਂ ਨੇ ਦੇਖ ਲਿਆ ਬਈ ਜਿਹੜਾ ਇਸ ਕਾਂਡ ਦੇ ਲਈ ਲੜਨ ਵਾਲੇ ਸੀਗੇ, ਜਿਨ੍ਹਾਂ ਨੇ ਇਨਸਾਫ ਦੀ ਲੜਾਈ ਮੂਹਰੇ ਹੋ ਕੇ ਲੜੀ, ਚਾਹੇ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਆ, ਤੇ ਚਾਹੇ ਉਹ ਚੱਬੇ ਵਾਲੇ ਜਿਹੜੇ ਜਥੇਦਾਰ ਸਾਹਿਬਾਨ, ਤੇ ਚਾਹੇ ਭਾਈ ਸੁਖਰਾਜ ਸਿੰਘ ਆ ਜਿਹਦੇ ਪਿਤਾ ਇਸ ਮੋਰਚੇ ਦੇ ਵਿੱਚ, ਕੋਟਕਪੂਰੇ ਵਾਲੇ ਬਹਿਬਲ ਕਾਂਡ ਵਾਲੇ ਮੋਰਚੇ ਵਿੱਚ, ਬਹਿਬਲ ਗੋਲੀ ਕਾਂਡ ਦੇ ਵਿੱਚ ਸ਼ਹੀਦ ਹੋਏ ਸੀਗੇ। ਸੋ ਸਾਰਿਆਂ ਦੇ ਮੂੰਹ ਅੱਡੋ ਪਾਟੀ ਹੋਏ ਨੇ। ਹਰੇਕ ਨੂੰ ਲੱਗਦਾ ਕਿ ਮੈਂ ਬਿਲਕੁਲ ਸੱਚਾ ਤੇ ਬਾਕੀ ਸਾਰੇ ਜਿਹੜੇ ਇਨਸਾਫ ਦੀ ਗੱਲ ਕਰਦੇ ਆ ਝੂਠੇ ਆ, ਇੱਕ ਦੂਜੇ ਦੇ ਖਿਲਾਫ ਗੱਡ ਕੇ ਬਿਆਨ ਦਿੰਦੇ ਆ। ਹਰੇਕ ਬੰਦੇ ਦੇ ਨਾਲ ਕੋਈ ਨਾ ਕੋਈ ਜ਼ਰੂਰ ਇਹੋ ਜਿਹਾ ਬੰਦਾ ਲੱਗ ਚੁੱਕਿਆ ਵਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਦੁਸ਼ਮਣ ਦੀ ਧਿਰ ਦਾ ਪੱਖ ਪੂਰ ਰਿਹਾ, ਤੇ ਉਹਦੀ ਗੱਲ ਮੰਨ ਕੇ ਹਰੇਕ ਜਿਹੜਾ ਆਗੂ ਆ ਜਾਂ ਧਿਰ ਵਾ ਉਹ ਗੜਬੜ ਕਰ ਰਹੀ। ਸੋ ਅਸੀਂ ਇਹ ਗੱਲ ਵੈਸੇ ਤਾਂ ਬਹੁਤ ਚਿਰ ਪਹਿਲਾਂ ਆਪਾਂ ਨੂੰ ਪਤਾ ਕਿ ਇਨਸਾਫ ਹੋਣਾ ਨਹੀਂ, ਭਾਰਤੀ ਹਕੂਮਤ ਨੇ ਇਨਸਾਫ ਦੇਣਾ ਨਹੀਂ, ਪਰ ਹੁਣ ਇਹ ਗੱਲ ਹੋਰ ਵੀ ਜ਼ਿਆਦਾ ਪੁਖਤਾ ਤਰੀਕੇ ਨਾਲ ਮੰਨ ਲੈਣੀ ਚਾਹੀਦੀ ਆ ਕਿ ਬਰਗਾੜੀ, ਬਹਿਬਲ ਤੇ ਕੋਟਕਪੂਰੇ ਕਾਂਡ ਦਾ ਕੋਈ ਇਨਸਾਫ ਜਿਹੜਾ ਹੈਗਾ ਉਹ ਹੋਣਾ ਨਹੀਂ। ਪਰ ਇਹਦੇ ਲਈ ਜਿੱਥੇ ਭਾਰਤੀ ਹਕੂਮਤੀ ਤੰਤਰ ਦੋਸ਼ੀ ਆ, ਜਿੱਥੇ ਹੋਰ ਬਹੁਤ ਚੀਜ਼ਾਂ ਰਲ ਕੇ ਇਹਦੇ ਲਈ ਆਪਾਂ ਜ਼ਿੰਮੇਵਾਰ ਠਹਿਰਾ ਸਕਦੇ ਹਾਂ, ਉੱਥੇ ਜਿਹੜੇ ਇਨਸਾਫ ਦੀ ਲੜਾਈ ਲੜਨ ਵਾਲੇ ਆ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ, ਉਹਨਾਂ ਸਾਰਿਆਂ ਨੇ ਵੀ ਪੂਰੇ ਦੇ ਪੂਰੇ ਫੱਟੇ ਚੱਕੀ ਰੱਖੇ। ਖੈਰ, ਇਸ ਤੋਂ ਜਿਹੜੀ ਅਗਲੀ ਗੱਲ ਆ ਉਹ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਉਹ ਅਕਾਲੀ ਕਹਾਉਣ ਵਾਲੇ ਬਾਦਲ ਦਲੀਏ ਪੂਰੀ ਤਰ੍ਹਾਂ, ਜਿਨ੍ਹਾਂ ਨੂੰ ਕਾਂਗਰਸ ਵਰਗਿਆਂ ਜਦੋਂ ਮਤਲਬ ਕਿ ਇਹਨਾਂ ਦੀਆਂ ਕਰਤੂਤਾਂ ਤੋਂ ਲੋਕ ਦੁਖੀ ਹੋਏ, ਲੋਕਾਂ ਨੇ ਕਾਂਗਰਸ ਲਿਆਂਦੀ ਤੇ ਕਾਂਗਰਸ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਲਿਆਂਦੀ। ਜਿਨ੍ਹਾਂ ਬਾਦਲ ਕਿਆਂ ਤੋਂ ਖਹਿੜਾ ਛਡਾਉਣ ਦੇ ਲਈ ਸਿੱਖਾਂ ਨੇ ਜਾਂ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ ਨੂੰ ਮੌਕੇ ਦਿੱਤੇ, ਉਹਨਾਂ ਦੋਨਾਂ ਨੇ ਇਹਨਾਂ ਨਿਰਾਸ਼ ਕੀਤਾ ਪੰਜਾਬ ਨੂੰ ਤੇ ਪੰਥ ਨੂੰ ਕਿ ਅੱਜ ਪੰਜਾਬ ਦੇ ਵਿੱਚ ਬਾਦਲ ਦਲ ਵਾਲਿਆਂ ਨੂੰ ਵੀ ਥਾਂ ਥਾਂ ਦੇ ਉੱਤੇ ਲੋਕ ਸੁਣਨ ਲੱਗ ਪਏ। ਉਹ ਲੋਕ ਜਿਨ੍ਹਾਂ ਨੇ ਪੰਜਾਬ ਦਾ ਇੰਨਾ ਬੇੜਾ ਗਰਕ ਕੀਤਾ, ਉਹ ਬਾਦਲ ਦਲ ਵਾਲੇ ਜਿਹੜੇ ਆ, ਜੇ ਉਹਨਾਂ ਨੂੰ ਕਿਸੇ ਟਾਈਮ ਮੰਗੀ ਹੋਈ ਕੋਈ ਪਰਾਲੀ ਨਹੀਂ ਸੀ ਦਿੰਦਾ,
जे अज मीडिया विच जां लोकां विच उन्हां दी गल चलण लगी आ, ਉਹਦੇ ਲਈ बहुत सारे कारण दोषी ने, पर सब तो वड्डा भगवंत मान आम आदमी पार्टी जिन्हां नूं 92 विधायक ਇਹ सोच के दिते सी कि पंजाब दे विचों ਉਹ मुद्दे जिन्हां करके बादल किया तो लोग दुखी ने उन्हां दा कोई हल करनगे। पर पंजाब दे विच नशियां दा मुद्दा होवे जां पंजाब दी बोली धर्म ते सभ्याचार नाल जुड़े हुए मसले होण जां कोई होर खास तौर दे उत्ते बेअदबियां दा मसला, इन्हां सारे मसलिਆਂ ਦੇ ਉੱਤੇ भगवंत मान दी आम आदमी पार्टी की सरकार बिल्कुल कोई भी किसी भी तरीके की तसल्ली जिहड़ी हैगी आ वो नहीं करवा सकी। हाँ ये ठीक है कि कल बहुत बड़ी गिणती विच नौजवान बच्चे बच्चियां नूं स्कूलों के विद्यार्थियों नूं जदों स्कूलों च हुक्म आ गया मास्टरां भैण जियां नूं उन्होंने बेचारिਆਂ ने निआणे लैके जाने सी, उन्हां सारियां नूं बड़ी वड्डी गिणती विच भगवंत मान ते आम आदमी पार्टी की सरकार दरबार साहब कॉम्पलैक्स विच लै गए ते उत्थे जाके नशा मुक्ति लई अरदास कीती है। इहो जिहियां अरदासां जां ये सारा कुछ इस मौके कोई अर्थ नहीं रखदा, क्योंकि इस गल दा सब नूं पता कि जदों भाई अमरतपाल सिंह खालसा अरदास करके आपदे साथी सिंघां समेत नशियां ते होर मुद्दिआं दे खिलाफ सरगर्म होया सी, वो दिलों मनो ये लड़ाई लड़ रहा सी ते उन्हां सिंघां नूं भगवंत मान की सरकार ने होर बहुत सारिਆਂ ने रल मिल के डिब्रूगढ़ जेल तो पर्दा कर। सो जिहड़ी ये अरदास आ ये तो उवें दी आ भी जिवें कहीदा हुंदा भी जिवें कोई मरीज जदों कोई जिहड़ा रोगी आ वो हस्पताल च दाखल होवे ते डॉक्टर कह देवे भी चलो हुण आपां अरदास करके देख लो जे कुछ बनदा मेरे तां हत्थ खड़े आ। सो नशियां दे मामले ते ਇਉਂ लगता कल वाला जिहड़ा प्रोग्राम आ भी भगवंत मान ने हथ खड़े करते, हथ खड़े करन दे लई भारतीय हुकूमती तंत्र दा पूरा जोर लग्या होया वा कि पंजाब दे विच इह नशे जिहड़े आ इन्हां दा बोलबाला करके रहना। जिहड़ा राजजीत सिंह अफसर आ जां होर बहुत सारे अफसर जिन्हां दा नशियां दे मामले विच गिरफ्तारियां होईयां ने, उन्हां सारियां नूं बड़े सखावे जे तरीके नाल कानून तो राहत मिल रही। इत्थे साडे वर्गे नूं सधारण जिहा मामला हो जावे ਉਹਦੇ च जमानत नहीं मिलती, पर राजजीत सिंह नूं नशिਆਂ ਦੇ एडे ਵੱਡੇ मुकदमे ਦੇ ਵਿੱਚ फसे होने के बावजूद मिनटां ਦੇ ਵਿੱਚ जमानत मिल गई ਤੇ सरकार ने उन्ना टाइम ਉਹਨੂੰ फड़िया नहीं ਤੇ ਹੁਣ ਉਹ आराम नाल ਇੱਥੇ ਆਪਦਾ केस लड़ूगा। ਤੇ जिवें इस ਤੋਂ ਪਹਿਲਾਂ कई मुकदमिਆਂ ਦੇ ਵਿੱਚ जिन्हां ਦੀ मीडिया 'ਚ बड़ी चर्चा हुई फिर वो सारे बरी हो गए, उवें ही इहने एक दिन बरी हो जाना। सो पंजाब दे विच नशिਆਂ ਦਾ ਜਿਹੜਾ ਇਹ ਕਾਰੋਬਾਰ ਆ ਇਹ ਬਾਦ ਦਸਤੂਰ ਚੱਲ ਰਿਹਾ, ਜਿਹਦੇ ਵਿੱਚ ਸਿਆਸੀ ਭਲਵਾਨਾਂ ਦੇ ਨਾਲ ਅਪਰਾਧੀਆਂ ਅਤੇ ਜਿਹੜੇ ਪੁਲਿਸ ਅਫਸਰਾਂ ਦਾ ਇੱਕ ਸਿੰਡੀਕੇਟ ਬਣਿਆ ਹੋਇਆ। ਪਰ ਇਸ ਸਿੰਡੀਕੇਟ ਦੇ ਅਸਲ ਜਿਹੜਾ ਕੁੰਡਾ ਹੈਗਾ ਉਹ ਦਿੱਲੀ ਤੋਂ ਚੱਲ ਰਿਹਾ ਸਾਰਾ ਸਿਸਟਮ, ਤੇ ਇਹ ਪੰਜਾਬ ਦੇ ਵਿੱਚ ਇੱਕ ਬਰਬਾਦੀ ਇੱਕ ਤਬਾਹੀ ਲਿਆਉਣ ਦੇ ਲਈ ਹੁਣ ਭਗਵੰਤ ਮਾਨ ਨੂੰ 92 ਵਿਧਾਇਕ ਲੋਕਾਂ ਨੇ ਇਹ ਸੋਚ ਕੇ ਦਿੱਤੇ ਸੀ ਕਿ ਕਾਂਗਰਸ ਵਾਲਿਆਂ ਨੇ ਤਾਂ ਜਿਹੜੇ ਲੱਲਰ ਲਾਉਣੇ ਸੀ ਲਾਤੇ, ਇਹਨਾਂ ਨੇ ਬੜੇ ਵਾਅਦੇ ਵੀ ਕੀਤੇ ਸੀ, पर हुण यह अरदास करके सार नूं फिरदे आ। सो बहुत ही ज्यादा अफसोस वाली गल आ कि भगवंत मान की सरकार आ जिहड़ी वो हर गल दे उत्ते हथ खड़े करदी दिख रही आ, पर नाल दी नाल करोड़ां दा अरबां दा करजा जिहड़ा हैगा वो चक के पंजाब नूं होर करजाई बनाया जा रहा ते इश्तिहार अखबारां दे विच खर्च के ये प्रभाव दिता जा रहा कि भगवंत मान की सरकार तां हर मोर्चे ते हर थां दे उत्ते पंथ नूं ते पंजाब नूं इंसाफ दवा रही है। हुण सब तो जिहड़ा गंभीर मुद्दा पंजाब दे विच आ वो हैगा पंजाब दे दरियाई पाणीआं दा मसला। एक पासे भारतीय हुकूमती तंत्र ने मिथया होया भी चाहे जो मर्जी हो जाए पानी खोणे आ ते लै दे के पंजाब ने जिहड़ी आम आदमी पार्टी नूं सारा इस मौके एडा वड्डा समर्थन दिता। उहदे राज सभा दा मैंबर संदीप पाठक ऐलानिया तौर ते मीडिया 'च कहंदा फिरदा भी हरियाणे नूं भी मिलना चाहिए ते पंजाब नूं पंजाब दा पानी मिलना चाहिए। जिस पार्टी दे लीडरां नूं इह अकल ही नहीं समझ ही नहीं हुण तकर कि मसला पंजाब दे पाणीआं दी वंड दा नहीं हैगा, पाणीआं दे मालकी दा मसला वा। गल तां इह आ कि अज तकर पंजाब दे किसी सियासी भलवान ने इह गल नहीं कही कि पाणीआं दा मालक पंजाब आ, जिहड़े बाकी सूबे ने उन्हां दा पंजाब दे पाणीआं ते कोई हक नहीं बनदा। जे पंजाब ने आपदे
ਬਚੇ ਹੋਏ ਪਾਣੀ ਕਿਸੇ ਨੂੰ ਦੇਣੇ ਹੋਣ, ਉਹਦਾ ਸਮਝੌਤਾ ਹੋਵੇ ਤੇ ਉਹ ਪਾਣੀ ਦਾ ਮੁਆਵਜ਼ਾ ਮਿਲੇਗਾ ਪੰਜਾਬ ਨੂੰ। ਇਹ ਗੱਲ ਕਹਿਣ ਦੀ ਥਾਂ ਹੋਰ ਹੀ ਕੋਈ ਕਹਿੰਦਾ ਹੈਗਾ ਕਿ ਜੀ ਪੰਜਾਬ ਦਾ ਪਾਣੀ ਜਿਹੜਾ ਹੈਗਾ ਉਹਦਾ ਮੁਆਵਜ਼ਾ ਇੰਨਾ ਜੇ ਮਿਲ ਜੇ ਐ ਹੋ ਜੇ, ਕੋਈ ਕਹਿੰਦਾ ਜੀ ਘੱਗਰ ਤੇ ਜਮਨਾ ਦਾ ਪਾਣੀ ਵਿੱਚ ਗਿਣ ਲਓ, ਕਿਸੇ ਨੇ ਕੋਈ। ਜਿਹੜੀ ਸੱਚੀ ਗੱਲ ਆ ਉਹ ਕਹਿਣ ਤੋਂ ਸਾਰੇ ਭੱਜਦੇ, ਸਾਰੇ ਜਾਣੇ ਲੁਕਦੇ ਆ। ਔਰ ਇਹ ਸਾਰਿਆਂ ਨੂੰ ਪਤਾ ਕਿ ਅਸੀਂ ਭਾਰਤੀ ਰਾਸ਼ਟਰਵਾਦ ਦਾ ਜਿਹੜਾ ਝੰਡਾ ਚੱਕਿਆ ਹੋਇਆ, ਸਾਨੂੰ ਤਾਂ ਉਦੋਂ ਹੀ ਗਦਾਰ ਤੇ ਦੇਸ਼ ਦੇ ਦੁਸ਼ਮਣ ਗਰਦਾਨ ਦੇਣਗੇ ਜੇ ਅਸੀਂ ਪੰਜਾਬ ਦਾ ਪੱਖ ਪੂਰਿਆ। ਸੋ ਝੂਠ ਝਾਟ ਬੋਲ ਕੇ ਡੰਗ ਸਾਰਦੇ ਫਿਰਦੇ ਇਹ ਲੋਕ, ਇਹਨਾਂ ਦੇ ਕੋਲੇ ਫਿਰ ਇਹੋ ਜਿਹੀ ਸੰਦੀਪ ਪਾਠਕ ਵਰਗੇ ਹੀ ਲੀਡਰ ਨੇ। ਸੋ ਅਸੀਂ ਤਾਂ ਪਹਿਲੇ ਦਿਨ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਆਮ ਆਦਮੀ ਪਾਰਟੀ ਪਹਿਲਾਂ ਵਾਲਿਆਂ ਸਾਰਿਆਂ ਦੇ ਨਾਲੋਂ ਵੱਧ ਬੇੜਾ ਗਰਕ ਕਰੂ ਪਾਣੀਆਂ ਦੇ ਮੁੱਦੇ ਉੱਤੇ। ਤੇ ਦਰਿਆਈ ਪਾਣੀਆਂ ਦੀ ਲੜਾਈ ਹੈ ਜਿਹੜੀ, ਉਹ ਇਸ ਮੌਕੇ ਸਭ ਤੋਂ ਸਿਖਰ ਤੇ ਗਈ ਹੋਈ ਹੈ। ਇੱਧਰ ਕਿਸਾਨ ਜਥੇਬੰਦੀਆਂ ਨੇ ਇੱਕ ਬਹੁਤ ਵੱਡੀ ਇਕੱਤਰਤਾ ਕੀਤੀ ਹੈ ਚੰਡੀਗੜ੍ਹ ਮੋਹਾਲੀ ਦੇ ਵਿੱਚ, ਜਿੱਥੇ ਲੋਕਾਂ ਨੂੰ ਇੱਕ ਆਸ ਦੀ ਦੁਬਾਰਾ ਦਿਖੀ ਆ। ਕਿਉਂਕਿ ਕਿਸਾਨ ਮੋਰਚੇ ਨੇ ਜਿਸ ਤਰੀਕੇ ਨਾਲ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਇਹ ਗੱਲ ਪਾਈ ਆ ਕਿ ਕਿਸਾਨ ਜਥੇਬੰਦੀਆਂ ਦੀਆਂ ਸਾਰੀਆਂ ਘਾਟਾਂ ਕਮਜ਼ੋਰੀਆਂ ਦੇ ਬਾਵਜੂਦ ਇਹਨਾਂ ਕੋਲੇ ਕੁਝ ਸਕਿੱਲ, ਕੁਝ ਤਰਤੀਬ ਹੈਗੀ ਆ, ਜਿਹਦੇ ਕਰਕੇ ਐਡਾ ਵੱਡਾ ਮੋਰਚਾ ਆਪਾਂ ਜੇਤੂ ਰਹੇ ਹਾਂ। ਸੋ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਵਿੱਚ ਜਿਹੜੀ ਇਹ ਮੀਟਿੰਗ ਕੀਤੀ, ਉਹਦੇ ਵਿੱਚ ਪੰਥ ਦੇ, ਪੰਜਾਬ ਦੇ ਬਹੁਤ ਸਾਰੇ ਮੁੱਦੇ ਆ ਜਿਹੜੇ, ਮਾਫ ਕਰਨਾ, ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਉੱਤੇ ਇਕੱਠੇ ਹੋ ਕੇ ਚੱਲਣ ਦੀ ਉਹਨਾਂ ਨੇ ਗੱਲ ਕੀਤੀ ਹੈ। ਪਰ ਜਿਹੜਾ ਅਸਲ ਮੁੱਦਾ ਹੈ ਉਹ ਹੈਗਾ ਦਰਿਆਈ ਪਾਣੀਆਂ ਦਾ। ਦਰਿਆਈ ਪਾਣੀਆਂ ਦੇ ਮੁੱਦੇ ਉੱਤੇ ਇੱਕ ਗੱਲ ਮੈਂ ਇਤਿਹਾਸ ਦੀ ਸਾਂਝੀ ਕਰਨੀ ਚਾਹੁੰਦਾ ਬਈ, ਜਦੋਂ ਖਾੜਕੂ ਲਹਿਰ ਪੂਰੇ ਜੋਬਨ ਤੇ ਸੀ, ਉਦੋਂ ਭਾਰਤੀ ਕਿਸਾਨ ਯੂਨੀਅਨ ਦੇ ਇੰਨੇ ਜ਼ਿਆਦਾ ਧੜੇ ਜਾਂ ਕਿਸਾਨ ਜਥੇਬੰਦੀਆਂ ਦੇ ਧਿਰਾਂ ਨਹੀਂ ਸੀ ਹੁੰਦੀਆਂ। ਉਦੋਂ ਲੱਖੋਵਾਲ ਤੇ ਰਾਜੇਵਾਲ ਵਾਲੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਸੀ ਉਹੀ ਹੁੰਦੀ ਸੀ। ਉਹਨਾਂ ਨੇ ਉਦੋਂ ਖਾੜਕੂ ਜਥੇਬੰਦੀਆਂ ਨੂੰ, ਖਾਸ ਤੌਰ ਤੇ ਭਾਈ ਸੁਖਦੇਵ ਸਿੰਘ ਬੱਬਰ ਨੂੰ, ਜਿਹੜੇ ਕਿ ਬੱਬਰ ਖਾਲਸਾ ਦੇ ਮੁਖੀ ਸੀ, ਉਹਨਾਂ ਨਾਲ ਬਹਿ ਕੇ ਗੱਲ ਇਹ ਕੀਤੀ ਸੀ ਕਿ ਜਿਹੜਾ ਖੇਤੀਬਾੜੀ ਮੁੱਲ ਕਮਿਸ਼ਨ ਆ, ਜਿਹੜਾ ਖੇਤੀ ਦੀਆਂ ਕਣਕਾਂ ਦੇ, ਝੋਨੇ ਦੇ ਰੇਟ ਵਗੈਰਾ ਤੈਅ ਕਰਨ ਵਾਲਾ ਕਮਿਸ਼ਨ ਆ, ਉਹਦਾ ਜਿਹੜਾ ਚੇਅਰਮੈਨ ਆ ਡਾਕਟਰ DS ਤਿਆਗੀ, ਬਈ ਜੇ ਉਹਦਾ ਕੰਡਾ ਕੱਢ ਦਿੱਤਾ ਜਾਵੇ, ਉਹਦਾ ਸੋਧਾ ਲਾ ਦਿੱਤਾ ਜਾਵੇ, ਤਾਂ ਕਿਸਾਨ ਜਿਹੜਾ ਹੈ ਉਹ ਸਿੱਖ ਸੰਘਰਸ਼ ਦਾ ਬੜੇ ਵੱਡੇ ਪੱਧਰ ਤੇ ਹਮਾਇਤੀ ਹੋਏਗਾ। ਇਹ ਕਿਸਾਨਾਂ ਦੇ ਭਲੇ ਕਰਨ ਵਾਲੀ ਗੱਲ ਹੋਊਗੀ, ਕਿਉਂਕਿ ਉਹ ਡਾਕਟਰ ਤਿਆਗੀ ਜਿਹੜਾ ਹੈ ਉਹ ਪੰਜਾਬ ਦੀਆਂ ਜਿਣਸਾਂ ਦਾ ਰੇਟ ਨਹੀਂ ਸਹੀ ਦੇ ਰਿਹਾ, ਤੇ ਨਾਲ ਦੀ ਨਾਲ ਦਰਿਆਈ ਪਾਣੀ ਤੇ ਹੋਰ ਬਹੁਤ ਸਾਰੇ ਮੁੱਦਿਆਂ ਦੇ ਬਾਰੇ ਇੱਕ ਚੰਗਾ ਜਿਹੜਾ ਸੁਨੇਹਾ ਉਹ ਮਿਲ ਸਕਦਾ ਹੈ। ਸੋ ਉਸ ਮੌਕੇ ਖਾੜਕੂ ਜਥੇਬੰਦੀਆਂ ਨੇ ਆਪਦੇ ਤੌਰ ਦੇ ਉੱਤੇ ਇਸ ਗੱਲ ਦੀ ਸਾਰੀ ਜਦੋਂ ਤਹਿਕੀਕਾਤ ਕੀਤੀ, ਤਾਂ ਇਹਨਾਂ ਕਿਸਾਨ ਆਗੂਆਂ ਨੂੰ ਆਖਿਆ ਕਿ ਸਾਨੂੰ ਟਾਈਮ ਲੱਗੂਗਾ। ਇਹ ਕਹਿੰਦੇ ਜੀ ਨਹੀਂ, ਸਾਨੂੰ ਤਾਂ ਇੰਨੀ ਤਰੀਕ ਤੋਂ ਪਹਿਲਾਂ ਜੇ ਤਿਆਗੀ ਮਾਰਦੇ ਹੋ ਤਾਂ ਸਰਦਾ। ਸੋ ਬੱਬਰ ਖਾਲਸਾ ਨੇ ਇੱਕ ਜਿਹੜਾ ਸੀਗਾ ਡਾਕਟਰ ਆਪਣਾ ਮੇਜਰ ਵਾਲੀਆ ਹੁੰਦਾ ਸੀਗਾ ਉੱਥੇ ਮੋਹਾਲੀ ਦੇ ਵਿੱਚ, ਉਹਨੇ ਇਸ ਵਾਲੀਆ ਦੀ ਡਿਊਟੀ ਲਾਈ ਗਈ। ਉਹਨੇ ਸਕੂਲ ਦਾ ਪ੍ਰਿੰਸੀਪਲ ਬਣ ਕੇ, ਮੇਜਰ SS ਵਾਲੀਆ ਰਿਟਾਇਰਡ ਸੀਗਾ ਫੌਜ ਚੋਂ, ਤੇ ਉਹਨੇ ਖਾੜਕੂ ਜਥੇਬੰਦੀ ਬੱਬਰ ਖਾਲਸਾ ਨਾਲ ਸੰਬੰਧ ਬਣਾਏ ਹੋਏ ਸੀਗੇ, ਉਹਦੀ ਡਿਊਟੀ ਲਾਈ ਬੱਬਰ ਖਾਲਸਾ ਨੇ। ਤਾਂ ਬਟਾਲਾ ਯੂਨਿਟ ਨੇ ਇਹ ਸਾਰਾ ਐਕਸ਼ਨ ਕਰਨਾ ਸੀਗਾ। ਤੋ ਤਰਲੋਕ ਸਿੰਘ ਬੱਬਰ ਹੁਣੀ ਇਹ ਸਾਰੇ ਉੱਥੇ ਦਿੱਲੀ ਪਹੁੰਚੇ ਹੋਏ ਸੀਗੇ, 3 ਜਾਣੇ। ਤੇ ਇੱਧਰ ਇਸ SS ਵਾਲੀਆ ਨਾਮੀ ਸਾਬਕਾ ਮੇਜਰ ਨੇ ਉਹ ਡਾਕਟਰ ਤਿਆਗੀ ਨਾਲ ਫੋਨ ਤੇ ਗੱਲ ਕੀਤੀ ਵੀ ਸਾਡੇ ਸਕੂਲ ਦੇ ਵਿੱਚ ਇੱਕ ਪ੍ਰੋਗਰਾਮ ਆ ਤੇ ਤੁਸੀਂ ਇੱਥੇ ਪ੍ਰਧਾਨਗੀ ਕਰਨ ਲਈ ਆਉਣਾ। ਤਾਂ ਉਹ ਭਾਵੇਂ ਉਹਦੀ ਧੀ ਦਾ ਵਿਆਹ ਸੀ, ਪਰ ਡਾਕਟਰ ਤਿਆਗੀ ਨੇ ਸਿਰਫ ਸੱਦਾ ਸਵੀਕਾਰ ਕਰਨ ਦੇ ਲਈ ਹਾਮੀ ਭਰਤੀ। ਤੇ ਜਦੋਂ ਉੱਥੇ ਇਨਵੀਟੇਸ਼ਨ ਦਾ ਲੈਟਰ ਦੇਣ ਲਈ ਗਏ, ਉੱਥੇ ਖਾੜਕੂਆਂ ਨੇ ਉਹਨੂੰ ਗੋਲੀ ਮਾਰ ਦਿੱਤੀ, ਜਿਹੜੀ ਕਿ ਉਸ ਮੌਕੇ ਦੀ ਬਹੁਤ ਵੱਡੀ ਘਟਨਾ ਸੀ। ਬਾਅਦ ਵਿੱਚ ਮੇਜਰ ਵਾਲੀਆ ਜਿਹੜਾ ਸੀ ਉਹ ਗਾਇਬ ਕਰ ਦਿੱਤਾ ਚੱਕ ਕੇ, ਉਹ ਮੁੜ ਕੇ ਲੱਭਿਆ ਹੀ ਨਹੀਂ ਹੈਗਾ ਸਟੇਟ ਨੇ। ਤੇ ਇਹ ਜਿਹੜੇ ਖਾੜਕੂ ਸਿੰਘ ਸੀ ਇਹ ਵੀ ਸਾਰੇ ਸ਼ਹਾਦਤਾਂ ਪਾ ਗਏ। ਤੇ ਉਸ ਮੌਕੇ ਜਿਹੜੀ ਜ਼ਿੰਮੇਵਾਰੀ ਬੱਬਰ ਖਾਲਸਾ ਜਾਂ ਖਾੜਕੂ ਜਥੇਬੰਦੀਆਂ ਨੇ ਲਈ, ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਸੀ ਕਿ ਅਸੀਂ ਡਾਕਟਰ ਤਿਆਗੀ ਨੂੰ ਮਾਰ ਕੇ ਇਹ ਸੁਨੇਹਾ ਦਿੱਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਹਿੰਦੁਸਤਾਨੀ ਬਾਜ਼ਾਰ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ। ਤੇ ਨਾਲ ਹੀ ਉਹਨਾਂ ਨੇ ਦਰਿਆਈ ਪਾਣੀਆਂ ਦੇ ਮਸਲੇ ਉੱਤੇ
बहुत गज बज के आपदी गल जिहड़ी कीती सी ते इह गल उस तों इह गल 11 मई 1992 दी आ बई इस तरीके नाल ते उधर जिहड़े सिंचाई महकमे दे इंजीनियर मारे सी उदों भी 16 अप्रैल 1992 ਨੂੰ ਉਦੋਂ ਵੀ ਬੱਬਰ ਖਾਲਸਾ ਨੇ ਜ਼ਿੰਮੇਵਾਰੀ ਲਈ ਸੀ ਤੇ ਕਿਹਾ ਸੀ ਆ ਵੀ ਦਰਿਆਈ ਪਾਣੀ ਸਾਡੇ ਜੀਵਨ ਦੀ ਰੇਖਾ ਹੈ। ਅਸੀਂ ਆਪਣੇ ਲੋਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਲੜ ਰਹੇ ਹਾਂ। ਸੋ ਦਰਿਆਈ ਪਾਣੀਆਂ ਦੀ ਮਾਲਕੀ ਸਾਡੀ ਆ, ਪੰਜਾਬ ਦੀ ਆ ਤੇ ਅਸੀਂ ਸਪਸ਼ਟ ਕਰਦੇ ਹਾਂ ਕਿ ਹਰਿਆਣੇ ਜਾਂ ਰਾਜਸਥਾਨ ਦੇ ਲੋਕਾਂ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਪਰ ਅਸੀਂ ਜਿਹੜੀ ਇਹ ਭਾਖੜਾ ਬਿਆਸ ਜਿਹੜੀ SYL ਨਹਿਰ ਆ ਵੀ ਇਹ ਨਹੀਂ ਅਸੀਂ ਕੱਢਣ ਦੇਣੀ। ਸੋ ਖਾੜਕੂ ਜਥੇਬੰਦੀ ਬੱਬਰ ਖਾਲਸਾ ਨੇ ਬਹੁਤ ਧੜੱਲੇ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਕਹਿਣ ਦੇ ਉੱਤੇ ਇਹ ਐਕਸ਼ਨ ਕੀਤਾ ਤੇ ਜਿਵੇਂ ਚਾਹਿਆ ਉਵੇਂ ਕੀਤਾ। ਇਹ ਗੱਲ ਪਿੱਛੇ ਜੇ ਦਿੱਲੀ ਦੇ ਵਿੱਚ ਜਦੋਂ ਕਿਸਾਨ ਮੋਰਚਾ ਚੱਲਦਾ ਸੀ ਉਦੋਂ ਮੈਂ ਰਾਜੇਵਾਲ ਸਾਹਿਬ ਨੂੰ ਮਿਲ ਕੇ ਵੀ ਚੇਤੇ ਕਰਾਈ ਸੀ ਤੇ ਗੱਲ ਇਹ ਦੱਸਣ ਦਾ ਭਾਵ ਇੱਥੇ ਇਹ ਆ ਕਿ 1982 ਚ ਜਦੋਂ ਕਪੂਰੀ ਨਹਿਰ ਦਾ ਮੋਰਚਾ ਲੱਗਿਆ ਉਦੋਂ ਵੀ ਕਾਮਰੇਡੀ ਪਿਛੋਕੜ ਵਾਲੀਆਂ ਜਥੇਬੰਦੀਆਂ ਨੇ ਨਾਲ ਹੋ ਕੇ ਅਕਾਲੀ ਦਲ ਦੇ ਮੋਰਚਾ ਲਾਇਆ ਸੀ, ਪਰ ਮੁੜ ਕੇ ਜਦੋਂ ਸਟੇਟ ਨੇ ਡਾਂਗ ਫੇਰੀ, ਕਿਉਂਕਿ ਦਿੱਲੀ ਦਰਬਾਰ ਨੇ ਤਾਂ ਮਿਥਿਆ ਹੋਇਆ ਕਿ ਹਰ ਹਰਬਾ ਵਰਤ ਕੇ ਪੰਜਾਬ ਨੂੰ ਬੰਜਰ ਬਣਾਉਣਾ, ਤਾਂ ਉਹਨਾਂ ਨੇ ਜਦੋਂ ਪੂਰਾ ਜ਼ਬਰ ਕੀਤਾ ਉਦੋਂ ਇਹ ਆਪਦੇ ਲਾਲ ਝੰਡੇ ਸੁੱਟ ਕੇ ਇਹ ਤਾਂ ਭੱਜ ਗਏ, ਇਹ ਤਾਂ ਤਿੱਤਰ ਹੋ ਗਏ ਕਾਮਰੇਡ ਤੇ ਹੋਰ ਜਿਹੜੇ ਸੀ, ਤੇ ਲੜਾਈ ਫਿਰ ਦਰਬਾਰ ਸਾਹਿਬ ਚ ਆ ਗਈ। ਉਦੋਂ ਬਾਅਦ ਇਹਨਾਂ ਨੇ ਬਹਾਨਾ ਹੀ ਲੱਭ ਲਿਆ ਕਾਮਰੇਡਾਂ ਨੇ, ਇਹ ਤਾਂ ਜੀ ਫਿਰਕੂ ਕੰਮ ਹੋ ਗਿਆ, ਇਹਨਾਂ ਨੇ ਤਾਂ ਹੋਰ ਵੀ ਨਾਲ ਮੁੱਦੇ ਜੋੜਨੇ। ਸੋ ਧਰਮ ਯੁੱਧ ਮੋਰਚੇ ਤੋਂ ਪਹਿਲਾਂ ਕਾਮਰੇਡ ਜਥੇਬੰਦੀਆਂ ਨੇ ਜਿਹੜਾ ਧੋਖਾ ਦਿੱਤਾ ਪੰਜਾਬ ਨੂੰ ਉਹ ਅਸੀਂ ਕਦੇ ਭੁੱਲ ਨਹੀਂ ਸਕਦੇ, ਪਰ ਅਸੀਂ ਉਹ ਸਾਰਾ ਕੁਝ ਭੁਲਾ ਕੇ ਇੱਕ ਵਾਰੀ ਫਿਰ ਕਿਸਾਨ ਮੋਰਚੇ ਦੇ ਵਿੱਚ ਕਾਮਰੇਡੀ ਪਿਛੋਕੜ ਵਾਲੇ ਬਹੁਤ ਸਾਰੇ ਲੋਕਾਂ ਨੂੰ ਇਸ ਮੋਰਚੇ ਦੇ ਵਿੱਚ ਸਾਥ ਸਹਿਯੋਗ ਦਿੱਤਾ। ਨਤੀਜਾ ਕੀ ਨਿਕਲਿਆ ਕਿ ਇਹਨਾਂ ਦਾ ਪੂਰਾ ਜ਼ੋਰ ਉਦੋਂ ਸਿੱਖਾਂ ਨੂੰ ਭੰਡਣ ਉੱਤੇ ਸੀ, ਸਿੱਖੀ ਨੂੰ ਭੰਡਣ ਉੱਤੇ ਸੀ। ਪੰਥ ਦਾ ਪੈਸਾ ਬਾਹਰੋਂ ਦੂਰੋਂ ਕੈਨੇਡਾ, ਅਮਰੀਕਾ, ਇੰਗਲੈਂਡ ਤੋਂ ਜਾਂ ਹੋਰ ਥਾਂ ਤੋਂ ਸੰਗਤਾਂ ਨੇ ਦਸਵੰਧ ਭੇਜਿਆ ਤੇ ਉਸ ਸਾਰੇ ਸਰਮਾਏ ਨੂੰ, ਸਾਰੇ ਸਾਧਨਾਂ ਨੂੰ ਕਿਸਾਨ ਮੋਰਚੇ ਦੌਰਾਨ ਪੂਰਾ ਗੱਜ ਵੱਜ ਕੇ ਇਹਨਾਂ ਲੋਕਾਂ ਨੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਵਰਤਿਆ। ਹੈਰਾਨੀ ਦੀ ਗੱਲ ਇਹ ਕਿ ਬਾਹਰੋਂ ਅੰਦਰੋਂ ਬਹੁਤ ਸਾਰੇ ਸੱਜਣ ਸਾਨੂੰ ਫੋਨ ਕਰਕੇ ਕਿਹਾ ਕਰਨ ਕਿ ਜੀ ਇਹਨਾਂ ਦੀਆਂ ਕਰਤੂਤਾਂ ਤਾਂ ਬਹੁਤ ਭੈੜੀਆਂ ਨੇ, ਪਰ ਕਿਤੇ ਆਪਣਾ ਮੋਰਚਾ ਨਾ ਅਸਫਲ ਹੋ ਜੇ ਤੇ ਆਪਣੇ ਤੇ ਗਦਾਰੀ ਦਾ ਜਾਂ ਆਪਣੇ ਤੇ ਕੋਈ ਗਲਤ ਗੱਲ ਕਰਨ ਦਾ ਇਲਜ਼ਾਮ ਨਾ ਲੱਗ ਜੇ, ਇਹਨਾਂ ਨੂੰ ਕਰੀ ਜਾਣ ਦੋ ਜੋ ਕਰਦੇ, ਆਪਾਂ ਮੋਰਚੇ ਤੇ ਧਿਆਨ ਰੱਖੋ। ਅਸੀਂ ਉਸ ਮੌਕੇ ਵੀ ਇਹ ਗੱਲ ਕਹਿੰਦੇ ਰਹੇ ਹਾਂ ਕਿ ਨਾਲ ਦੀ ਨਾਲ ਹੀ ਲੇਖਾ ਨਿਬੇੜਿਆ ਚੰਗਾ, ਬਾਅਦ ਵਿੱਚ ਇਹਨਾਂ ਨੇ ਕਦੋਂ ਕਾਬੂ ਆਉਣਾ, ਪਰ ਉਸ ਮੌਕੇ ਇਹਨਾਂ ਨੇ ਕੋਈ ਕਸਰ ਨਹੀਂ ਸੀ ਛੱਡੀ। ਕਿਸਾਨ ਜਥੇਬੰਦੀਆਂ ਵਿਚਲੇ ਕਾਮਰੇਡੀ ਲਾਣੇ ਨੇ ਜੋ ਉਦੋਂ ਕੁਫਰ ਤੋਲਿਆ, ਜੋ ਉਹਨੂੰ ਗੰਦ ਬਕਿਆ, ਇਹ ਤਾਂ ਚੇਤੇ ਕਰਦੇ ਆ ਇਹ ਵੀ ਸਾਨੂੰ ਜੀ ਐ ਕਿਹਾ, ਸਾਨੂੰ ਉਹ ਕਿਹਾ, ਪਰ ਤੁਸੀਂ ਗਾਲ ਖਾਣ ਵਾਲਾ ਕੰਮ ਕੀਤਾ ਹੀ ਕਾ ਤੂੰ, ਕਰਦੇ ਹੀ ਕਾ ਤੂੰ। ਕਦੇ ਕਹਿੰਦੇ ਹੋ ਝੰਡੇ ਲਾ ਕੇ ਰਹਿ ਜਾਓ, ਕਦੇ ਕਹਿੰਦੇ ਹੋ ਕੁਛ ਕਰੋ, ਤੇ ਉਦੋਂ ਉਸ ਮਾਹੌਲ ਤੋਂ ਬਾਅਦ ਵਿੱਚ ਬੜੀ ਜਲਦੀ ਜਿਹੜਾ ਮੋਦੀ ਆ ਉਹਨੂੰ ਝੁਕਣਾ ਪੈ ਗਿਆ, ਉਹ ਸਾਰਾ ਮੋਰਚਾ ਫਤਿਹ ਹੋ ਗਿਆ। ਇਹਨਾਂ ਦੀ ਅਸਲੀਅਤ ਬੜੀ ਜਲਦੀ ਲੋਕਾਂ ਦੇ ਸਾਹਮਣੇ ਆ ਗਈ ਜਦੋਂ ਵੋਟਾਂ ਆਈਆਂ। ਇਹ ਉਦੋਂ ਚੋਂ ਮੁੱਖ ਮੰਤਰੀ ਦੀ ਕੁਰਸੀ ਭਾਲਦੇ ਦਿਖਣ ਤੇ ਹੋਰ ਬਹੁਤ ਇਹਨਾਂ ਨੇ ਕੰਜਰ ਘਾਟ ਕੀਤਾ ਤੇ ਆਪਸ ਵਿੱਚ ਖੱਖੜੀਆਂ ਕਰੇਲੇ ਹੋ ਕੇ ਪੈਸਿਆਂ ਦੇ ਇਲਜ਼ਾਮ ਵੀ ਲਾਏ। ਪਰ ਮੋਰਚਾ ਫਤਿਹ ਹੋਣ ਕਰਕੇ ਪੰਥ ਨੇ, ਪੰਜਾਬ ਨੇ ਬਹੁਤਾ ਗੌਲਿਆ ਨਹੀਂ। ਹੁਣ ਇਹ ਫਿਰ ਇਕੱਠੇ ਹੋ ਕੇ ਮੋਰਚਾ ਲਾਉਣ ਦੀ ਜਿਹੜੀ ਆ ਗੱਲ ਕਿਸਾਨ ਜਥੇਬੰਦੀਆਂ ਕਰ ਰਹੇ ਨੇ। ਇਹਨਾਂ 'ਚ ਬਹੁਤੇ ਉਹੀ ਨੇ ਜਿਨ੍ਹਾਂ ਨੇ ਕਿਸਾਨ ਮੋਰਚੇ ਮੌਕੇ ਪੂਰੀ ਉਹੀ ਖੇਡ ਕੇ ਦਿਖਾਈ ਜਿਹੜੀ ਕਪੂਰੀ ਨਹਿਰ ਦੇ ਮੋਰਚੇ ਮੌਕੇ ਦਿਖਾਈ ਸੀ। ਉਹ ਵਾਲੇ ਬੰਦੇ ਅੱਜ ਨਹੀਂ ਹੈਗੇ, ਪਰ ਜਿਹੜੀ ਫਿਤਰਤ ਵਾ ਕਿ ਪੰਥ ਨੂੰ ਤੇ ਪੰਜਾਬ ਨੂੰ ਧੋਖਾ ਦੇਣਾ ਤੇ ਆਪਦੀ ਡੋਡਵੀ ਖੜਕਾਈ ਜਾਣੀ, ਉਹੀ ਸਾਰਾ ਕੁਝ ਹੁਣ ਕੀਤਾ। ਪਰ ਮੈਂ ਫਿਰ ਕਹਿੰਦਾ ਖਾਲਸੇ ਦਾ ਜਿਗਰਾ ਬੜਾ ਵੱਡਾ, ਖਾਲਸੇ ਦਾ ਦਿਲ ਬੜਾ ਵੱਡਾ। ਇਹ ਜਿਹੜਾ ਮੋਰਚਾ ਅਸੀਂ ਇਹ ਨਹੀਂ ਚਾਹੁੰਦੇ ਕਿ ਲੋਕ ਦੁਨੀਆ ਕਵੇ ਕਿ ਲਓ ਜੀ ਇਹਨਾਂ ਨੇ ਸਾਥ ਨਹੀਂ ਦਿੱਤਾ। ਸਾਡਾ ਤਾਂ ਇਤਿਹਾਸ ਹੀ ਇਹ ਆ ਕਿ ਮੀਰ ਮੰਨੂ ਵਰਗਿਆਂ ਨਾਲ ਰਲ ਕੇ ਵੀ ਅਬਦਾਲੀ ਦੇ ਖਿਲਾਫ ਪੰਥ ਡਟਿਆ। ਹੋਰ ਬੜੇ ਇਹੋ ਜਿਹੇ ਸਾਡੇ ਕੋਲੇ ਇਤਿਹਾਸਕ ਪ੍ਰਸੰਗ ਨੇ। ਸੋ ਜਿਹੜਾ ਇਹਨਾਂ ਨੇ ਕੰਜਰ ਘਾਟ ਕਰਨਾ ਇਹਨਾਂ ਨੇ ਕਰੀ ਜਾਣਾ, ਪਰ ਜੇਕਰ ਪੰਜਾਬ ਦੇ ਮੁੱਦਿਆਂ ਉੱਤੇ ਕਿਸਾਨ ਜਥੇਬੰਦੀਆਂ ਕੋਈ ਪ੍ਰੋਗਰਾਮ ਲਿਖਣਗੀਆਂ
ਤਾਂ ਪੰਜਾਬ ਅਤੇ ਪੰਥ ਆਪਦਾ ਫਰਜ਼ ਲਾਜ਼ਮੀ ਨਿਭਾਵੇਗਾ। ਇਹ ਗੱਲ ਕਿਸੇ ਨੂੰ ਕਿਸੇ ਵੀ ਤਰੀਕੇ ਨਾਲ ਸ਼ੰਕਾ ਨਹੀਂ ਹੋਣੀ ਚਾਹੀਦੀ। ਇਹ ਜ਼ਰੂਰ ਇਹਨਾਂ ਨੂੰ ਆਪਦੇ ਮਨ ਨੂੰ ਹੋ ਸਕਦਾ ਕਿ ਜੀ ਸਾਡੇ ਨਾਲ, ਪਰ ਨਹੀਂ, ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮੁੱਦੇ ਪਿਆਰੇ ਆ। ਉਹਨਾਂ ਮੁੱਦਿਆਂ ਦੇ ਉੱਤੇ ਲੜਨ ਵਾਲਾ ਬੰਦਾ ਚਾਹੇ 100 ਘਾਟਾਂ ਕਮਜ਼ੋਰੀਆਂ ਵਾਲਾ ਹੋਵੇ, ਸੰਗਤਾਂ ਸਾਥ ਦੇਣਗੀਆਂ। ਸੋ ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ਉੱਤੇ ਜਦੋਂ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ ਤੇ ਮੁਲਕ ਦਾ ਸਮੂਹਕ ਢਾਂਚਾ ਇਕਜੁੱਟ ਤੇ ਇਕਮੁੱਠ ਹੋਇਆ ਖੜਾ, ਉਦੋਂ ਪੰਜਾਬ ਦੇ ਦਰਿਆਈ ਪਾਣੀ ਬਚਾਉਣ ਵਾਲਾ ਇੱਕ ਹੋਰ ਬਰਾਬਰ ਪੈਰਲਲ ਢਾਂਚਾ, ਜਿਹਦੇ ਵਿੱਚ ਬੇਸ਼ੱਕ ਬਹੁਤ ਸਾਰੇ ਆਪਸ ਵਿੱਚ ਵਖਰੇਵੇਂ ਹੋਣ, ਵੀ ਕਾਮਰੇਡ ਆ ਜੀ, ਉਹ ਖਾੜਕੂ ਆ ਜੀ, ਉਹ ਫਲਾਨਾ ਜੀ, ਉਹ ਧਮਕਾਨਾ ਜੀ, ਇਹ ਵਖਰੇਵੇਂ ਆਪਦੀ ਥਾਂ ਤੇ ਰੱਖਦਿਆਂ ਹੋਇਆਂ ਸਾਨੂੰ ਸਾਰਿਆਂ ਨੂੰ ਇਕਜੁੱਟ ਤੇ ਇਕਮੁੱਠ ਹੋ ਕੇ ਇਹ ਲੜਾਈ ਜਿਹੜੀ ਆ ਉਹ ਲੜਨੀ ਪਵੇਗੀ। ਚੰਗੀ ਗੱਲ ਆ ਕਿ ਇਹ ਜਿਹੜੀ ਆ ਪਹਿਲ ਕਦਮੀ ਕਿਸਾਨ ਜਥੇਬੰਦੀਆਂ ਨੇ ਕੀਤੀ ਆ, ਤੇ ਸਾਨੂੰ ਪੂਰਾ ਭਰੋਸਾ ਕਿ ਬੜੀ ਜਲਦੀ ਖੱਡਾ ਖੜਕੂਗਾ। ਪਰ ਇਹ ਲੜਾਈ ਨੂੰ ਇੱਕ ਹੱਦ ਤੱਕ ਹੀ ਰਹਿ ਕੇ ਲੜ ਸਕਦੇ ਆ। ਜਦੋਂ ਫੌਜ ਲਾ ਕੇ, ਜਦੋਂ ਇੱਥੇ ਚੱਪੇ ਚੱਪੇ ਤੇ ਮਿਲਟਰੀ ਲਾ ਕੇ 1984 ਦੇ ਜੂਨ ਮਹੀਨੇ ਵਾਂਗੂ ਇਹਨਾਂ ਨੇ ਨਹਿਰ ਕੱਢਣ ਦਾ ਫੈਸਲਾ ਕਰ ਲਿਆ, ਉਦੋਂ ਬਾਅਦ ਵਿੱਚ ਜਾਂ ਉਸ ਮੌਕੇ ਜਿਹੜੀ ਅਸਲੀ ਜੰਗ ਆ ਉਹ ਕਿਹਨੇ ਲੜਨੀ ਆ, ਇਹ ਸੱਚੇ ਪਾਤਸ਼ਾਹ ਨੂੰ ਪਤਾ। ਅਸੀਂ ਤਾਂ ਚਾਹਾਂਗੇ ਕਿ ਪੰਥ ਅਤੇ ਪੰਜਾਬ ਨੂੰ ਇਹੋ ਜਿਹਾ ਔਖ ਭਰਿਆ ਸਮਾਂ ਨਾ ਦੇਖਣਾ ਪਵੇ, ਹੋਰ ਖੂਨ ਖਰਾਬਾ ਨਾ ਹੋਵੇ, ਪਰ ਦਿੱਲੀ ਵਾਲਿਆਂ ਨੇ ਛੱਡਣਾ ਨਹੀਂ, ਕਿਉਂਕਿ ਪੰਜਾਬ ਨੂੰ ਬੰਜਰ ਬਣਾਉਣ ਦਾ ਉਹਨਾਂ ਦਾ ਪ੍ਰੋਜੈਕਟ ਵਾ, ਤੇ ਉਹਨਾਂ ਨੇ ਕੋਈ ਵੀ ਕਸਰ ਛੱਡਣੀ ਨਹੀਂ। ਉਹ ਸਿੱਖਾਂ ਨੂੰ, ਪੰਜਾਬ ਨੂੰ ਪਾਟੋ ਧਾੜ ਕਰਨ ਤੇ ਲੱਗੇ ਹੋਇਆ। ਜਿਵੇਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ, ਉੱਥੇ ਹੁਣ ਵੋਟਾਂ ਪੰਜਾਬ ਦੇ ਵਿੱਚ ਵੀ ਚੱਲ ਰਹੀ ਹੈ ਚਰਚਾ ਵੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਹੋਣੀਆਂ ਨੇ। ਇਹ ਉੱਥੇ ਵੀ, ਉੱਥੇ ਵਾਲਾ ਜਿਹੜਾ ਫਾਰਮ ਸੀ ਉਹ ਬੜਾ ਅਜੀਬੋ ਗਰੀਬ ਜਿਹਾ ਸੀ, ਤੇ ਉਹਦੇ ਖਿਲਾਫ ਲੋਕਾਂ ਨੇ ਵਿਰੋਧ ਕੀਤਾ, ਜਿਹੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੋਟਰ ਬਣਨ ਵਾਲਾ ਫਾਰਮ ਸੀਗਾ। ਸੋ ਹੁਣ ਉੱਥੇ ਇਹ ਗੱਲ ਮੰਨ ਲਈ ਗਈ ਆ ਕਿ ਫਾਰਮ ਉੱਤੇ ਇਹ ਲਿਖਿਆ ਜਾਊਗਾ ਕਿ ਜਿਹੜਾ ਮੈਂ ਮਤਲਬ ਜਿਵੇਂ ਵੋਟਰ ਇਹ ਆਪਦਾ ਹਲਫੀਆ ਬਿਆਨ ਦੇਵੇਗਾ ਕਿ ਮੈਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ, ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਦਾ ਗੁਰੂ ਮੰਨਦਾ, ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਦਾ ਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ। ਇਹ ਗੱਲ ਦੇ ਅਰਥ ਬੜੇ ਵੱਡੇ ਨੇ। ਇੱਕ ਤਾਂ ਇਹ ਆ ਕਿ ਹੋਰ ਧਰਮਾਂ ਦੇ ਲੋਕ ਜਿਹੜੇ ਆ ਸਹਿਜਧਾਰੀ ਲੈਵਲ ਹੇਠ ਜਾਂ ਹੋਰ ਨਾਵਾਂ ਹੇਠ ਉਹ ਵੋਟ ਬਣਾਉਂਦੇ ਰਹੇ। ਦੂਜਾ ਇਹ ਬਈ ਦੇਹਧਾਰੀ, ਖਾਸ ਤੌਰ ਤੇ ਡੇਰਾ ਸਰਸਾ ਦਾ ਮਸਲਾ ਇਹਨਾਂ ਦਿਨਾਂ 'ਚ ਬਹੁਤ ਭਖਿਆ ਹੋਇਆ। ਪਰ ਜੇ ਕਿਤੇ ਇਹ ਜਿਹੀਆਂ ਸ਼ਰਤਾਂ ਪੰਜਾਬ ਵਿੱਚ ਵੀ ਲਾਗੂ ਹੋਣ ਤਾਂ ਆਨੰਦ ਵਾ, ਕਿਉਂਕਿ ਪੰਜਾਬ ਦੇ ਵਿੱਚ ਇਹੋ ਜਿਹਾ ਸਾਰਾ ਵੋਟ ਬੈਂਕ ਜਿਹੜਾ ਐਂਟੀ ਪੰਥਕ ਆ, ਜਿਹੜਾ ਡੇਰੇਦਾਰਾਂ ਦਾ, ਜਿਹੜਾ ਦੇਹਧਾਰੀ ਗੁਰੂ ਡੰਮ ਦਾ, ਉਹ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਬਾਦਲਕਿਆਂ ਨੂੰ ਭੁਗਤਦਾ। ਤੇ ਬਾਦਲਕਿਆਂ ਦੀ ਦਿੱਲੀ ਵਾਲਿਆਂ ਨਾਲ ਅੱਜ ਤੱਕ ਤਾਂ ਇਕਜੁੱਟਤਾ ਰਹੀ ਆ ਨਾ, ਹੁਣ ਪਤਾ ਨਹੀਂ ਬਈ ਬੀਜੇਪੀ ਵਾਲਿਆਂ ਨਾਲ ਅਗਲੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਮੌਕੇ ਕੀ ਭਾਣੇ ਵਾਪਰਦੇ ਆ। ਖੈਰ, ਇੱਕ ਹੋਰ ਜਿਹੜੀ ਨਵੇਂ ਤਰ੍ਹਾਂ ਦੀ ਖਬਰ ਆ ਉਹ ਇਹ ਆ ਕਿ ਮਿੱਤਰ ਸੈਨ ਮੀਤ ਇੱਕ ਬੜਾ ਚਰਚਿਤ ਨਾਵਲਕਾਰ ਆ, ਜਿਹਨੇ 3-4 ਨਾਵਲ ਤਾਂ ਇਹੋ ਜਿਹੇ ਨੇ ਜਿਹੜੇ ਭਾਰਤ ਦੀ ਜੁਡੀਸ਼ਰੀ ਆ, ਜਿਹੜੀ ਮਤਲਬ ਜੇਲ੍ਹਾਂ 'ਚ ਕੀ ਹੁੰਦਾ, ਅਦਾਲਤਾਂ 'ਚ ਕੀ ਹੁੰਦਾ ਤੇ ਥਾਣਿਆਂ 'ਚ ਕੀ ਹੁੰਦਾ, ਇਹ ਸਾਰਾ ਕੁਝ ਉਹਨਾਂ ਨੇ ਲਿਖਿਆ। ਤਾਂ ਉਸ ਮਿੱਤਰ ਸੈਨ ਮੀਤ ਨੇ ਇੱਕ ਉਪਰਾਲਾ ਕੀਤਾ ਕਿ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਵੱਲੋਂ ਪੰਜਾਬੀ ਮਾਂ ਬੋਲੀ ਦੇ ਪਸਾਰ ਲਈ ਜਿਹੜੇ ਯਤਨ ਆ ਉਹਨਾਂ ਵੱਲੋਂ ਹੋ ਰਿਹਾ ਹੈ। ਉਹਦੇ ਵਿੱਚ ਇੱਕ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਬੋਰਡ ਪੰਜਾਬੀ 'ਚ ਲਿਖੇ ਜਾਣ। ਵੈਸੇ ਹੈ ਇਹ ਸ਼ਰਮਨਾਕ ਗੱਲ ਆ ਕਿ ਪੰਜਾਬ ਦੀ ਧਰਤੀ ਉੱਤੇ ਇਹ ਲੋਕ ਪ੍ਰਾਈਵੇਟ ਸਕੂਲਾਂ ਵਾਲੇ ਬੋਰਡ ਹਿੰਦੀ 'ਚ ਲਿਖੀ ਫਿਰਦੇ ਆ, ਤੇ ਪੰਜਾਬੀ ਵਿੱਚ ਬੋਰਡ ਤਾਂ ਇੱਕ ਪਾਸੇ, ਇੱਥੇ ਜੁਰਮਾਨੇ ਕੀਤੇ ਜਾਂਦੇ ਆ ਜੇ ਕੋਈ ਬੱਚਾ ਕਹਿੰਦਾ ਵੀ ਪੰਜਾਬੀ ਬੋਲਦਾ ਵਾ ਜੀ। ਉਹ ਜਿਹੜੀ ਚਿੱਠੀ ਲਿਖਾਉਂਦੇ ਆ ਨਾ, ਥੋੜੇ ਦਿਨ ਪਹਿਲਾਂ ਇੱਕ ਇਹੋ ਜਿਹੇ ਬੱਚੇ ਦਾ ਸੋਸ਼ਲ ਮੀਡੀਆ ਤੇ ਵੀਡੀਓ ਘੁੰਮ ਰਿਹਾ ਸੀ, ਉਹਦੇ ਵਾਰਡਿੰਗ ਵਿੱਚ ਬੜੀ ਖਤਰਨਾਕ ਲਿਖਾਉਂਦੇ ਆ, ਅਖੇ ਜੀ ਮੈਂ ਪੰਜਾਬੀ ਬੋਲਦਾ ਫੜਿਆ ਗਿਆ ਸੀ। ਕਮਾਲ ਦੀ ਗੱਲ ਆ, ਜਿਵੇਂ ਕੋਈ ਚੋਰੀ ਕਰਦਾ ਫੜਿਆ ਗਿਆ ਹੋਵੇ, ਉਵੇਂ ਵਾਰਡਿੰਗ ਜਿਹੜੀ ਆ, ਸ਼ਬਦਾਵਲੀ ਆ ਜਿਹੜੀ ਉਹ ਲਿਖਾਉਂਦੇ ਆ ਕਿ ਪੰਜਾਬੀ ਬੋਲਦਾ ਫੜਿਆ ਗਿਆ।
एक पासे कनेडा अमेरिका ते होरना मुल्कां दे विच पंजाबी बोली नूं मानता दित्ती जाती है कि जेकर कोई पंजाबी बोलण वाला है उहनूं कोई समस्या ना आवे। दूजे पासे साडी पंजाब दी धरती उत्ते पंजाबी बोलण ते जुर्माने ते अंग्रेजी ते हिंदी दा बोलबाला जिन्नियां इत्थे कंपनियां ने जिन्नियां आह कारां कूरां वाले जां होर फोन करदे आ जिहड़े आप दी मशहूरी लई नाले तां पंजाब दे सिर तो नोट कमाउंदे आ नाले पंजाब दे लोकां नूं हिंदी ते अंग्रेजी थोपदे। सब तो गंदी बीमारी आ उन्हां अमीर कहाउंदे सिखां नूं ते शहरी लोकां नूं ते लालियां भोलियां नूं जिहड़े ਜਦੋਂ ਉਹਨਾਂ ਨਾਲ ਕੋਈ ਹਿੰਦੀ 'ਚ ਗੱਲ ਕਰਦਾ ਅੰਗਰੇਜ਼ੀ 'ਚ ਗੱਲ ਕਰਦਾ ਉਹ ਉਹਨੂੰ ਟੋਕਦੇ ਨਹੀਂ ਕਿ ਪੰਜਾਬ ਆ ਭਾਈ ਇੱਥੇ ਪੰਜਾਬੀ ਬੋਲੋ। ਉਲਟਾ ਉਹ ਖੁਸ਼ ਹੁੰਦੇ ਨੇ ਕਿ ਅਸੀਂ ਬੜੇ ਹੁਣ ਵੱਡੇ ਹੋ ਗਏ ਆ ਤੇ ਅਸੀਂ ਬੜੇ ਚੰਗੇ ਆ ਅਸੀਂ ਬੜੇ ਬੱਬਰ ਸ਼ੇਰ ਆ ਤੇ ਬਾਕੀ ਜਿਹੜੇ ਲੋਕ ਪੰਜਾਬੀ ਬੋਲਦੇ ਆ ਉਹ ਸਾਡੇ ਨਾਲੋਂ ਹਲਕੇ ਕਿਰਦਾਰ ਦੇ। ਸੋ ਜਿਨ੍ਹਾਂ ਲੋਕਾਂ ਨੂੰ ਆਪਦੀ ਮਾਂ ਬੋਲੀ ਨਾਲ ਇੰਨੀ ਜ਼ਿਆਦਾ ਨਫ਼ਰਤ ਆ ਜਾਂ ਵਿਰੋਧਤਾ ਵਾ ਉਹਨਾਂ ਦੇ ਹੁੰਦਿਆਂ ਇਹ ਫਿਰ ਉਪਰਾਲੇ ਜਿਹੜੇ ਨੇ ਜੇ ਪੰਜਾਬੀ ਬੋਲੀ ਨੂੰ ਲਾਗੂ ਕਰਾਉਣ ਦੇ ਇਹਦੇ ਲਈ ਕਾਨੂੰਨੀ ਮਾਨਤਾ ਦੀ ਲੋੜ ਆ ਵੀ ਜਿੰਨਾ ਟਾਈਮ ਇਹ ਨਹੀਂ ਹੁੰਦਾ ਕਿ ਜਿਹੜਾ ਪੰਜਾਬ ਦੇ ਵਿੱਚ ਆਪਦੀ ਦੁਕਾਨ ਦਾ ਜਾਂ ਆਪਦੇ ਸਕੂਲ ਦਾ ਜਾਂ ਅਦਾਰੇ ਦਾ ਪੰਜਾਬੀ 'ਚ ਨਾਂ ਨਹੀਂ ਲਿਖੂਗਾ ਉਹਨੂੰ ਜੁਰਮਾਨਾ ਤੇ ਜਿਹੜਾ ਬੰਦਾ ਪੰਜਾਬੀ ਬੋਲੀ ਦੇ ਖਿਲਾਫ ਮਾਹੌਲ ਸਿਰਜੇ ਗੱਲਾਂ ਕਰੇ ਜਾਂ ਪੰਜਾਬੀ ਬੋਲਣ ਤੇ ਜੁਰਮਾਨੇ ਦੀ ਗੱਲ ਹੀ ਕਰੇ ਉਹਨੂੰ 30 40 ਸਾਲ ਦੀ ਸਖਤ ਸਜ਼ਾ ਹੋਵੇ। ਜਦੋਂ ਉਹ ਅਦਾਲਤ 'ਚ ਆਵੇ ਲੋਕ ਹੱਸਣ ਉੱਤੇ ਵੀ ਯਾਰ ਉਹ ਪਾਗਲ ਆ ਜਿਹੜਾ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦੇ ਖਿਲਾਫ ਪੰਗੇ ਲੈਂਦਾ ਫਿਰਦਾ ਸੀ। ਪਰ ਕਰੀਏ ਕੀ ਆਪਦਾ ਭਾਂਡਾ ਹੁਣ ਇਹ ਗੱਲਾਂ ਤਾਂ ਕਰਨੀਆਂ ਸੀ ਅਕਾਲੀ ਦਲ ਦੇ ਰਾਜ ਵਿੱਚ ਉਹਨਾਂ ਨੇ ਵੀ ਇਹੋ ਜਿਹੇ ਕਾਨੂੰਨ ਬਣਦੇ ਪਰ ਕਾਨੂੰਨ ਕਨਾਨ ਇੱਥੇ ਕੋਈ ਨਹੀਂ। ਕਾਨੂੰਨ ਉਦੋਂ ਹੀ ਚੱਲਿਆ ਸੀ ਜਦੋਂ ਖਾੜਕੂ ਯੋਧਿਆਂ ਨੇ ਇੱਕ ਰਾਤ ਵਿੱਚ ਹੀ ਫਿਰ ਇੱਥੇ ਥਾਣੇਦਾਰ ਵੀ ਭੱਜੇ ਫਿਰਦੇ ਸੀਗੇ ਪੇਂਟਰਾਂ ਦੇ ਕੋਲ ਵੀ ਛੇਤੀ ਕਰ ਸਾਡੇ ਥਾਣੇ ਦਾ ਨਾਂ ਪੰਜਾਬੀ 'ਚ ਲਿਖਿਆ ਕਿਤੇ ਹੋਰ ਨਾ ਸਿੰਘ ਆ ਜਾਣ। ਸੋ ਪੰਜਾਬੀ ਬੋਲੀ ਜਦੋਂ ਲਾਗੂ ਹੋਈ ਉਹ ਸਿੰਘਾਂ ਨੇ ਕੀਤੀ ਸੀ। ਅੱਗਿਓਂ ਪਿੱਛੋਂ ਤਾਂ ਜਿਹੜਾ ਹਾਲ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਪਰ ਇੱਥੇ ਇਕੱਲੀ ਪੰਜਾਬੀ ਬੋਲੀ ਨੂੰ ਦਰਕਾਰਨ ਤੇ ਹਿੰਦੀ ਤੇ ਅੰਗਰੇਜ਼ੀ ਨੂੰ ਸਤਿਕਾਰਨ ਦਾ ਮਸਲਾ ਨਹੀਂ। ਇੱਥੇ ਹਿੰਦੁਸਤਾਨ ਵਾਲਾ ਜਿਹੜਾ ਸਾਰਾ ਸਿਸਟਮ ਚੱਲ ਰਿਹਾ ਉਹਦੇ ਵਿੱਚ ਪੰਜਾਬ ਦੀ ਭਈਆਂ ਦੀ ਆਬਾਦੀ ਇੰਨੀ ਜ਼ਿਆਦਾ ਵਧਾ ਦਿੱਤੀ ਗਈ ਆ ਕਿ ਹੁਣ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਕਦੇ ਕੋਈ ਪਿੱਟ ਰਿਹਾ ਹੁੰਦਾ ਕਿ ਮੇਰੀ ਕੋਠੀ ਦੱਬ ਲਈ, ਕਦੇ ਕੋਈ ਪੰਜਾਬੀ ਬੰਦਾ ਪਿੱਟ ਰਿਹਾ ਹੁੰਦਾ ਵੀ ਮੇਰੀ ਦਾੜੀ ਪੱਟਤੀ, ਕਦੇ ਕੋਈ ਪੰਜਾਬੀ ਬੰਦਾ ਕਹਿੰਦਾ ਮੇਰੀ ਪੱਗ ਨੂੰ ਪੈ ਗਏ। ਸੋ ਪੰਜਾਬ ਦੇ ਵਿੱਚ ਗੈਰ ਪੰਜਾਬੀ ਲੋਕਾਂ ਦਾ ਬੋਲ ਬਾਲਾ ਕਿਉਂਕਿ ਦਿੱਲੀ ਵਾਲਿਆਂ ਦੀ ਸ਼ਹਿ ਆ ਮਗਰ ਤੇ ਉਹ ਇੱਥੋਂ ਪੰਜਾਬ ਦੀ ਧਰਤੀ ਤੋਂ ਕਮਾਉਂਦੇ ਆ ਤੇ ਪੰਜਾਬ ਦੇ ਹੀ ਲੋਕਾਂ ਦੇ ਖਿਲਾਫ ਪੂਰਾ ਠੋਕ ਵਜਾ ਕੇ ਭੁਗਤ ਰਹੇ ਨੇ। ਪੰਜਾਬ ਦੀ ਧਰਤੀ ਉੱਤੇ ਪ੍ਰਵਾਸੀ ਮਜ਼ਦੂਰਾਂ ਦੀ ਬਦਮਾਸ਼ੀ ਦਿਨੋਂ ਦਿਨ ਜ਼ੋਰ ਫੜ ਰਹੀ ਆ ਤੇ ਇਹਦਾ ਜਿਹੜਾ ਹੈਗਾ ਕੋਈ ਹੱਲ ਲੱਭਣ ਲਵਾਉਣ ਦੀ ਥਾਂ ਸਾਰੇ ਸਿਆਸੀ ਦਲ ਇਹ ਭਾਲਦੇ ਆ ਕਿ ਇਹਨਾਂ ਤੋਂ ਆਪਾਂ ਨੂੰ ਵੋਟਾਂ ਚਾਹੀਦੀਆਂ ਨੇ ਕਿਉਂਕਿ ਹਰੇਕ ਨੂੰ ਪਤਾ ਅਸੀਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਆ ਤੇ ਸਾਨੂੰ ਸਿੱਖਾਂ ਦੀਆਂ ਵੋਟਾਂ ਤਾਂ ਮਿਲਣੀਆਂ ਨਹੀਂ। ਸੋ ਗੈਰ ਪੰਜਾਬੀ ਲੋਕਾਂ ਦੀ ਵੋਟ ਤੇ ਆਸ ਰੱਖਦੇ ਇਹ ਲੋਕ ਆ ਜਿਹੜੇ ਇਹ ਪੰਜਾਬ ਦੇ ਅਸਲ ਵਾਸੀਆਂ ਲਈ ਵਿਪਤਾ ਖੜੀ ਕਰ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਉੱਤੇ ਗੈਰ ਪੰਜਾਬੀ ਲੋਕਾਂ ਜਾਂ ਹਿੰਦੀ ਬੋਲਣ ਵਾਲੇ ਲੋਕਾਂ ਦੀ ਜਿਹੜੀ ਆ ਪੰਜਾਬ ਦੇ ਅਸਲ ਵਾਸੀਆਂ ਨਾਲ ਇੱਕ ਟੱਕਰ ਲੱਗਣ ਜਾ ਰਹੀ ਆ। ਉਹ ਤੋਂ ਕੋਈ ਕਿੰਨਾ ਕੁ ਟਾਈਮ ਬਚ ਸਕਦਾ ਇਹ ਵਾਹਿਗੁਰੂ ਜਾਣੇ ਪਰ ਇੱਕ ਨਾ ਇੱਕ ਦਿਨ ਇਹ ਭੜਾਕੇ ਲਾਜ਼ਮੀ ਪੈਣੇ ਨੇ। ਖੈਰ ਇੱਥੇ ਇੱਕ ਹੋਰ ਜਿਹੜਾ ਮੁੱਦਾ ਜਾਂ ਮਸਲਾ ਉਹ ਸਾਂਝਾ ਕਰਕੇ ਆਪਾਂ ਸਮਾਪਤੀ ਵਾਲੇ ਪਾਸੇ ਨੂੰ ਵਧਣਾ ਹੈ ਕਿ ਇਹ ਗੱਲ ਬੜੀ ਸਾਨੂੰ ਚੜਾਉਣ ਵਾਲੇ ਲਹਿਜੇ 'ਚ ਕਹੀ ਜਾਂਦੀ ਰਹੀ ਆ ਕਿ ਜੀ ਇਹ ਮਹਾਨ ਭਾਰਤੀ ਸੰਸਕ੍ਰਿਤੀ ਹਿੰਦੂ ਸੱਭਿਆਚਾਰ ਤੇ ਉਹਦੀਆਂ ਕੁਝ ਪ੍ਰਥਾਵਾਂ ਨੇ ਜਿਹੜੀਆਂ ਅੰਗਰੇਜ਼ਾਂ ਨੇ ਰੋਕ ਲਾ ਦਿੱਤੀ ਤਾਂ ਕਰਕੇ ਅੱਜ ਉਹ ਪ੍ਰਥਾਵਾਂ ਬੰਦ ਨੇ। ਪਰ ਉਹਨਾਂ ਰੂਹ ਕੰਬਾਉਣ ਵਾਲੀਆਂ ਕੁਝ ਪ੍ਰਥਾਵਾਂ ਦੇ ਬਾਰੇ ਸਾਡੇ ਸਰੋਤਿਆਂ ਨੂੰ ਜਾਂ ਜਿਹੜੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਦੱਸਣ ਦਾ ਅਸੀਂ ਇਸ ਹਿੱਸੇ ਵਿੱਚ ਪ੍ਰੋਗਰਾਮ ਦੇ ਵਿੱਚ ਯਤਨ ਕਰ ਰਹੇ ਹਾਂ ਕਿ 1830 ਦੇ ਵਿੱਚ ਅੰਗਰੇਜ਼ਾਂ ਵੇਲੇ ਮਨੁੱਖ ਦੀ ਬਲੀ ਦੀ ਪ੍ਰਥਾ ਤੇ ਰੋਕ ਲਾਈ ਗਈ। ਇਹ ਬ੍ਰਾਹਮਣਵਾਦ ਨੇ ਇੱਥੇ ਪ੍ਰਥਾ ਚਲਾਈ ਹੋਈ ਸੀ ਕਿ ਜਿਉਂਦੇ ਮਨੁੱਖ ਦੀ ਬਲੀ ਦਿੱਤੀ ਜਾਵੇ। ਫੇਰ ਸੀਗਾ ਵੀ 1833 ਦੇ ਵਿੱਚ ਸਰਕਾਰੀ ਨੌਕਰੀ ਲਈ ਸਵਰਨ ਜਾਤੀ ਦਾ ਹੋਣ ਵਾਲੀ ਸ਼ਰਤ ਖਤਮ ਹੋਈ ਸੀ।
मतलब कि ब्राह्मण ਜਾਂ ਜਿਨ੍ਹਾਂ ਨੂੰ ब्राह्मणवाद जात पात ऊंच नीच ਦੇ सिस्टम ਚ ਉੱਚੇ ਬਣਦਾ ਵੱਡੇ ਬਣਦਾ ਉਹਨਾਂ ਨੂੰ ਕੱਲੀ ਸਰਕਾਰੀ ਨੌਕਰੀ ਮਿਲਣੀ ਹੈ ਜੀ, ਬਾਕੀਆਂ ਨੂੰ ਨਹੀਂ ਮਿਲਣੀ। ਇਹ 1833 ਤੱਕ ਭਾਰਤ ਵਿੱਚ ਚੱਲਦਾ ਰਿਹਾ। ਚੰਗੀ ਗੱਲ ਇਹ ਆ ਕਿ ਗੁਰੂ ਪਾਤਸ਼ਾਹ ਦੇ ਮੁਬਾਰਕ ਚਰਨ ਪੈਣ ਕਰਕੇ ਜਿੱਥੇ ਸਿੱਖ ਫਲਸਫੇ ਦੇ ਝੰਡੇ ਪੰਜਾਬ ਦੀ ਧਰਤੀ ਤੇ ਇੱਥੇ ਇਹੋ ਜਿਹਾ ਕੁੱਤਖਾਨਾ ਬਹੁਤ ਪਹਿਲਾਂ ਹੀ ਨਿਬੜ ਗਿਆ ਸੀ। ਗੁਰੂ ਪਾਤਸ਼ਾਹ ਦੇ ਹੁੰਦਿਆਂ ਸਤੀ ਪ੍ਰਥਾ ਤੇ ਹੋਰ ਬਹੁਤ ਸਾਰੀਆਂ ਪ੍ਰਥਾਵਾਂ ਜਦੋਂ ਇੱਥੇ ਬੰਦ ਹੋਈਆਂ ਉਦੋਂ ਬ੍ਰਾਹਮਣਵਾਦ ਨੇ ਬਹੁਤ ਵਿਰੋਧ ਕੀਤਾ ਔਰ ਜਿਹੜਾ ਮੁਗਲ ਦਰਬਾਰ ਸੀ ਉਹਦੀ ਹਮਾਇਤ ਕੀਤੀ ਕਿ ਇਹ ਸਾਡੇ ਬ੍ਰਾਹਮਣਵਾਦ ਨੂੰ ਖਤਮ ਕਰਦੇ ਆ, ਸਾਡੀਆਂ ਗਲਤ ਪ੍ਰਥਾਵਾਂ ਰੋਕਦੇ ਆ। ਇਸ ਕਰਕੇ ਸਿੱਖੀ ਅਤੇ ਮੁਗਲ ਮਤਲਬ ਇਹ ਜਿਹੜੇ ਬ੍ਰਾਹਮਣਵਾਦੀ ਸੀ ਮੁਗਲ ਦਰਬਾਰ ਦੇ ਨਾਲ ਰਲ ਕੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਦੇ ਰਹੇ। ਸੋ ਅੱਗੇ 1835 ਵਿੱਚ ਪਹਿਲਾ ਬੇਟਾ ਗੰਗਾਦਾਨ, ਦੇਖੋ ਕਿੱਡੀ ਘਟੀਆ ਕਿਸਮ ਦੀ ਮਾਨਸਿਕਤਾ ਕਿ ਜਿਹੜਾ ਨਿਆਣਾ ਹੈ ਬਈ ਉਹ ਜਿਹੜਾ ਪਹਿਲਾ ਬੇਟਾ ਉਹ ਤੁਹਾਨੂੰ ਗੰਗਾ ਨੂੰ ਦਾਨ ਕਰਨਾ ਪਊ, ਦਰਿਆ 'ਚ ਰੋੜਨਾ ਪਊ। ਤੇ ਇਵੇਂ ਹੀ 1835 ਵਿੱਚ ਪਹਿਲੀ ਵਾਰ ਬ੍ਰਾਹਮਣਵਾਦ ਜਿਹਨਾਂ ਨੂੰ ਛੋਟੀਆਂ ਜਾਤਾਂ ਕਹਿੰਦਾ ਸੀ ਉਹਨਾਂ ਨੂੰ ਪੜ੍ਹਾਈ ਕਰਨ ਦਾ ਹੱਕ ਮਿਲਿਆ। ਇਸ ਧਰਤੀ ਉੱਤੇ ਜਿਹੜੀ ਮਹਾਨ ਭਾਰਤੀ ਸੰਸਕ੍ਰਿਤੀ ਆ ਉਹਨੇ ਤਾਂ ਇਹ ਕੀਤਾ ਹੋਇਆ ਸੀ ਵੀ ਇੱਕ ਸ਼ੰਭੂਕ ਨਾਂ ਦੇ ਭਾਰਤ ਦੇ ਮੂਲ ਵਾਸੀ ਨੇ ਕਿਤੇ ਪਾਠ ਪੂਜਾ ਕਰਨੀ ਸ਼ੁਰੂ ਕੀਤੀ। ਇਹਨਾਂ ਨੇ ਰਾਮਚੰਦਰ ਨੇ ਜਾ ਕੇ ਉਹਦਾ ਗਾਟਾ ਲਾਤਾ, ਅਖੇ ਜੀ ਇਹ ਤਾਂ ਗਲਤ ਕੰਮ ਕਰਦਾ। ਸੋ ਜਿਸ ਧਰਤੀ ਉੱਤੇ ਇਸ ਤਰੀਕੇ ਦਾ ਸੱਭਿਆਚਾਰ ਰਿਹਾ, ਮਹਾਨ ਸੱਭਿਆਚਾਰ ਜਿਹਨੂੰ ਕਹਿੰਦੇ ਆ ਕਿ ਜਿਹੜਾ ਵਿਦਿਆ ਸੁਣੇ ਜਾਂ ਵਿਦਿਆ ਪੜ੍ਹੇ ਉਹਦੇ ਤੇ ਜ਼ੁਲਮ ਕਰਨਾ, ਜਿਹੜਾ ਕਹਿੰਦੇ ਆ ਨਾ ਕਿ ਜੀ ਫਲਾਨਾ ਜਿਹੜਾ ਸੀਗਾ ਵੇਦ ਜੇ ਪੜ੍ਹਦਾ ਸੀ ਜਾਂ ਫਲਾਨਾ ਵੇਦ ਸੁਣਦਾ ਸੀ ਉਹਦੇ ਜੀਭ ਕੱਟਤੀ, ਉਹਦੇ ਆਹ ਜਿਹੜੇ ਸੀ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾਤਾ। ਇਹ ਸਾਰੀਆਂ ਗੱਲਾਂ ਵਿਦਿਆ ਤੋਂ ਲੋਕਾਂ ਨੂੰ ਕੋਰਾ ਰੱਖਣ ਲਈ ਸੀ। ਸੋ ਇੱਕ ਪਾਸੇ ਤਾਂ ਆਹ ਸੰਸਾਰ ਆ ਜਿੱਥੇ ਆਪਾਂ ਕਹਿੰਦੇ ਆ ਵੀ ਹਰੇਕ ਨੂੰ ਗਿਆਨਵਾਨ ਹੋਣਾ ਚਾਹੀਦਾ, ਇੱਕ ਪਾਸੇ ਉਹ ਬ੍ਰਾਹਮਣਵਾਦ ਆ ਜਿਹੜਾ ਲੋਕਾਂ ਨੂੰ ਅਗਿਆਨ ਅਤੇ ਲੋਕਾਂ ਨੂੰ ਭੈੜੇ ਤੋਂ ਭੈੜਾ ਬਣਾਉਣ ਦੇ ਲਈ ਵੀ ਮਾੜੇ ਤੋਂ ਮਾੜਾ ਬੰਦੇ ਬਣਨ, ਇਸ ਤਰੀਕੇ ਦੀ ਸੋਚ ਸੀਗੀ। 1835 ਵਿੱਚ ਕੋਈ ਵੀ ਭਾਰਤੀ ਚਾਹੇ ਛੋਟੀ ਜਾਤ ਦਾ ਹੀ ਕਿਉਂ ਨਾ ਹੋਵੇ ਜੱਜ, ਡੀਸੀ, ਐਸਐਸਪੀ ਤੇ ਕਮਿਸ਼ਨਰ ਤੱਕ ਲੱਗ ਸਕਦਾ, ਜਦਕਿ ਇਦੋਂ ਪਹਿਲਾਂ ਸਿਰਫ ਕਲਰਕ ਬਾਦਸ਼ਾਹ ਤੱਕ ਦੀ ਗੱਲ ਸੀਗੀ। ਤੋਂ ਇਵੇਂ ਸਤੀ ਪ੍ਰਥਾ ਤੇ ਜਿਹਦੇ ਵਿੱਚ ਵਿਧਵਾ ਜਨਾਨੀ ਨੂੰ ਜਿੰਦਾ ਜਲਾ ਦਿੱਤਾ ਜਾਂਦਾ ਸੀ। 1985-86 ਤੋਂ 87 ਦੀ ਸ਼ਾਇਦ ਗੱਲ ਆ, ਇੱਕ ਬੜਾ ਮਾਮਲਾ ਉੱਭਰਿਆ ਸੀ। ਰੂਪ ਕੰਵਰ ਨਾਂ ਦੀ ਕੋਈ ਬੀਬੀ ਸੀਗੀ ਰਾਜਸਥਾਨ ਦੀ, ਉਹਨੂੰ ਇਹਨਾਂ ਨੇ ਸਤੀ ਕਰਤਾ ਸੀ ਵੀ ਇਹ ਮਤਲਬ ਮਾਈ ਸਤੀ ਬਣ ਗਈ ਜੀ, ਦੇਵੀ ਬਣ ਗਈ। ਤਾਂ ਇਸ ਤਰੀਕੇ ਦੇ ਪਖੰਡ, ਇਸ ਤਰੀਕੇ ਦੇ ਜ਼ੁਲਮ ਔਰਤ ਜਾਤੀ ਤੇ, ਇੱਕ ਤਾਂ ਉਹਦਾ ਘਰ ਵਾਲਾ ਮਰ ਗਿਆ, ਇੱਕ ਉਹਨੂੰ ਜਿਉਂਦੇ ਜੀ ਇਹਨਾਂ ਨੇ ਸਾੜ ਦੇਣਾ। ਸੋ ਇਸ ਤਰੀਕੇ ਦੀਆਂ ਜਿਹੜੀਆਂ ਪ੍ਰਥਾਵਾਂ ਆਪਾਂ ਚਰਚਾ ਜੀ ਤੇ ਕਰ ਸਕਦੇ ਆ ਉਹ ਤਾਂ ਮੈਂ ਕਰ ਲਈਆਂ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਨੇ ਜਿਹੜੀਆਂ ਦੱਸਣ ਲੱਗਿਆ ਆਪਦੀ ਜੀਭ ਆ, ਜਿਹੜੀ ਆਪਦੀ ਜ਼ੁਬਾਨ ਆ ਜਿਹੜੀ, ਉਹ ਕਿਉਂਕਿ ਸਾਰੇ ਅਖਲਾਕੀ ਬੰਦੇ ਆ ਉਥੇ ਚੁੱਪ ਕਰ ਜਾਈ। ਨਹੀਂ ਤਾਂ ਇਹੋ ਜਿਹੀਆਂ ਨੀਚਤਾ ਭਰਪੂਰ ਗੱਲਾਂ ਨੇ, ਦੇਵਦਾਸੀ ਪ੍ਰਥਾ ਜਾਂ ਵਿਆਹ ਵਾਲੀ ਲੜਕੀ ਨੂੰ ਪਹਿਲੀ ਰਾਤ। ਸੋ ਸੱਚੇ ਪਾਤਸ਼ਾਹ ਇਹ ਕਰਤੂਤਾਂ ਜਿਨ੍ਹਾਂ ਨੇ ਇੱਥੇ ਧਰਮ ਕਹਿ ਕੇ ਪ੍ਰਚਾਰੀਆਂ, ਜਿਨ੍ਹਾਂ ਲੋਕਾਂ ਨੇ ਜਿਸ ਸੱਭਿਆਚਾਰ ਨੇ ਇਸ ਸਾਰੇ ਕਾਸੇ ਨੂੰ ਜਾਇਜ਼ ਦਰਸਾਇਆ ਤੇ ਇਹ ਧਰਮ ਕਿਹਾ ਵੀ ਧਰਮ ਦਾ ਅੰਗ ਨੇ, ਉਹ ਲੋਕ ਦੱਸੋ ਕਿਹੜੇ ਯੁੱਗ 'ਚ ਭਲਾ ਹੋਏ ਇਹਨਾਂ ਲੋਕਾਂ। ਸੋ ਜਿਹੜੀ ਆਪਾਂ ਗੱਲ ਕਹਿੰਦੇ ਆ ਨਾ ਕਿ ਬ੍ਰਾਹਮਣਵਾਦੀਆਂ ਨੂੰ ਸਿੱਖੀ ਤੋਂ ਕੀ ਤਕਲੀਫ ਆ, ਉਹ ਆਹੀ ਹੈ ਕਿ ਸਾਡੀਆਂ ਤਾਂ ਮੌਜਾਂ ਸੀ, ਅਸੀਂ ਲੋਕਾਂ ਤੇ ਜ਼ੁਲਮ ਕਰਦੇ ਸੀ, ਭਾਰਤੀ ਲੋਕਾਂ ਦੀਆਂ ਔਰਤਾਂ ਧਨ ਦੌਲਤ ਮਾਣਦੇ ਸੀ, ਲੋਕਾਂ ਦੇ ਉੱਤੇ ਜ਼ੁਲਮ ਕਰਕੇ ਅਤਿਆਚਾਰ ਕਰਕੇ ਸਾਡੇ ਜਿਹੜੇ ਸੀ ਨਜ਼ਾਰੇ ਲੈਂਦੇ ਸੀ, ਉਹ ਸਾਰਾ ਕੁਝ ਸਾਡਾ ਜਿਹੜਾ ਸੀਗਾ ਉਹ ਖਤਮ ਕਰਤਾ। ਸੋ ਜਿਹੜਾ ਭਾਰਤੀ ਹਕੂਮਤੀ ਤੰਤਰ ਆ, ਜਿਹੜਾ ਹਿੰਦੂ ਰਾਸ਼ਟਰ ਬਣਾਉਣ ਨੂੰ ਫਿਰਦੇ ਆ, ਆ ਜਿਹੜੀਆਂ ਕਰਤੂਤਾਂ ਕੁਛ ਕੁ ਆਪਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ ਨੇ, ਇਹ ਸਾਰਾ ਕੁਝ ਵਾਪਰਦਾ। ਸੋ ਮਹਾਨ ਹਿੰਦੂ ਭਾਰਤੀ ਸੰਸਕ੍ਰਿਤੀ ਸੱਭਿਆਚਾਰ ਦੀ ਦਹਾਈ ਦੇਣ ਵਾਲੇ ਲੋਕ ਆ ਜਿਹੜੇ, ਉਹਨਾਂ ਨੂੰ ਕਦੇ ਬਿਠਾ ਕੇ ਪੁੱਛੀਏ ਤਾਂ ਸਹੀ ਕਿ ਜਿਹੜਾ ਹਿੰਦੂਇਜ਼ਮ ਧਰਮ ਆ ਜਾਂ ਕਲੰਕ। ਸੋ ਇਸ ਗੱਲ ਦੇ ਉੱਤੇ ਚਰਚਾ ਕਰਨ ਦੀ ਬਹੁਤ ਭਾਰੀ ਲੋੜ ਆ, ਕਿਉਂਕਿ ਸਾਡੇ ਬਹੁਤ ਸਾਰੇ ਬੰਦੇ ਭੱਜ ਕੇ ਬ੍ਰਾਹਮਣਵਾਦ ਦੀ ਪੂਛ ਫੜ ਰਹੇ ਨੇ, ਪਰ ਜਦੋਂ ਗਲ ਵਿੱਚ ਰੱਸਾ ਪੈ ਗਿਆ, ਜਦੋਂ ਅਧੀਨਗੀ, ਗੁਲਾਮੀ ਤੇ ਮਾੜੇ ਦੌਰ ਦਾ ਸ਼ੁਰੂਆਤ ਹੋ ਗਈ, ਜਦੋਂ ਇਹ ਸਾਰਾ ਕੁਝ ਜਿਹੜਾ ਅੱਜ ਲੜਦੇ ਮਰਦੇ ਆ, ਸੋ ਇਹ ਸਾਰੀ ਗੱਲ ਦਾ ਸਾਨੂੰ ਬਹੁਤ ਭਾਰੀ ਖਮਿਆਜਾ ਭੁਗਤਣਾ ਪਊਗਾ।
खैर सच्चे पातशाह ने खालसा पंथ नूं बड़ा तकड़ा कीता है। गुरु पातशाह ने ਜਿਹੜੀ ਸਾਡੇ अंदर ते फितरत भरी है भी जिन्ना मर्जी माड़ा वक्त होवे खालसा हमेशा चढ़ती कला च रहिंदा। सानू इस गल दा फखर आ माण है कि साडे योधियां ने जिथे इतिहास नूं माला माल कीता उत्थे कुर्बानियां शहादतां ते पंथक तौर ते सरबत दा भला मंगण वाली जिहड़ी बिरती आ ਉਹਦੇ तहत जो कुछ कीता वो कमाल ਜਿਹੜਾ ਸਾਨੂੰ ਅੱਜ ਵੀ ਅੱਜ ਦੇ ਸਮੇਂ ਦੇ ਵਿੱਚ ਵੀ ਜਾਂ ਭਵਿੱਖ ਵਿੱਚ ਵੀ ਸਾਡੀ ਕੌਮ ਨੂੰ ਜੰਗ ਦੇ ਮੈਦਾਨ ਦੇ ਵਿੱਚ ਲੜਨ ਮਰਨ ਲਈ ਪ੍ਰੇਰਨਾ ਦਿੰਦਾ ਰਹੂਗਾ। ਖੈਰ ਅੱਜ ਦੇ ਇਸ ਪ੍ਰੋਗਰਾਮ ਦੇ ਅੰਤ ਵਿੱਚ ਮੈਂ ਇਹ ਬੇਨਤੀ ਸਮੁੱਚੀ ਸਿੱਖ ਸੰਗਤ ਨੂੰ ਕਰ ਰਿਹਾ ਕਿ ਜਿਹੜਾ ਸਾਰੇ ਸੰਸਾਰ ਦੇ ਵਿੱਚ ਜਗਤ ਜਲ ਰਿਹਾ, ਥਾਂ ਥਾਂ ਦੇ ਉੱਤੇ ਨਫ਼ਰਤ, ਲੋਕ ਇੱਕ ਦੂਜੇ ਨੂੰ ਬੰਬਾਂ ਗੋਲਿਆਂ ਤੋਪਾਂ ਨਾਲ ਮਾਰ ਰਹੇ ਨੇ और जिन्नी बेकिरकी नाल ये सारा कुछ वापर रहा, इस सारे कासे दे उत्ते उस अकाल पुरख वैगुरू नूं ध्याईए। सच्चे पातशाह पंजाब दे विच, पंजाब तो बाहर सारी दुनिया च सुख शांति होवे, मनुखता दे मसले जिहड़े कि सारी संसार दे विच पहलों तो हुंदे आए गां भी हुंदे रहने, ये टेबल टाक नाल निबड़न। इत्थों तक कि खालिस्तान दे नां दे उत्ते भी हुण होर खून नहीं वगना चाहिए, खालिस्तान के नाम ते भी होर लोगों के सत्थर नहीं विछने चाहिए। हुण ये बह के मसला भारतीय हुकूमती तंत्र नूं खालिस्तानी आगूआं नाल निबेड़ लेना चाहिए ते इस धरती दे उत्ते जिथे यूएनओ दे विच होरना इन्ने मुल्कां दे झंडे झूलदे आ, उत्थे खालिस्तान दा भी झंडा झूले। यही कहते हुए समाप्ति करते हैं। नानक नाम चढ़दी कला तेरे पाने, सरबत दा भला। वाहिगुरू जी का खालसा, वाहिगुरू जी की फतेह।